ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਯੂਐਸਏ ਤੇ ਪੰਜਾਬੀ ਟੀਵੀ ਯੂਐਸਏ ਵੇਖਣਾ ਤੇ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਭਾਰਤ ਦੇ ਨਾਲ ਸਰੋਕਾਰ ਰੱਖਦੀਆਂ ਵੱਖ-ਵੱਖ ਖਬਰਾਂ ਦੇ ਉੱਪਰ ਵਿਸ਼ਲੇਸ਼ਣ ਹੁੰਦਾ ਹੈ ਤੇ ਇਸ ਸਾਰੇ ਵਿਸ਼ਲੇਸ਼ਣ ਦੇ ਲਈ ਸਾਡੇ ਨਾਲ ਮੌਜੂਦ ਰਹਿੰਦੇ ਨੇ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਇੱਕ-ਇੱਕ ਕਰਕੇ ਸਾਰੀਆਂ ਖਬਰਾਂ ਦਾ ਵਿਸ਼ਲੇਸ਼ਣ ਉਹਨਾਂ ਦੇ ਕੋਲੋਂ ਲਵਾਂਗੇ। ਬਹੁਤ-ਬਹੁਤ ਸਵਾਗਤ ਹੈ ਮਿੰਟੂ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਜੀ ਸੋ ਮਿੰਟੂ ਜੀ, ਸਭ ਤੋਂ ਪਹਿਲਾਂ ਆਪਾਂ ਖਬਰਾਂ ਦੇ ਵਿੱਚ ਚੱਲਦੇ ਹਾਂ ਇੱਕ ਨੈਸ਼ਨਲ ਖਬਰ ਦੇ ਵੱਲ। ਮਣੀਪੁਰ ਉਹ ਸਟੇਟ ਜਿੱਥੇ ਬੀਤੇ ਲੰਬੇ ਸਮੇਂ ਤੋਂ ਅੱਗ ਲੱਗੀ ਹੋਈ ਹੈ, ਉੱਥੇ ਕਹਿ ਲਈਏ ਕਿ ਇੱਕ ਤਰ੍ਹਾਂ ਦੀ ਅੱਗ ਉਹ ਭੜਕੀ ਹੋਈ ਹੈ ਜਿਸ ਨੂੰ ਸੀਐਮ ਕੀ ਇੱਥੋਂ ਸਾਡੇ ਮੋਦੀ ਸਾਹਿਬ ਵੀ ਮੂੰਹ ਨਾ ਖੋਲਦਿਆਂ ਹੋਇਆਂ ਸ਼ਾਂਤ ਨਹੀਂ ਕਰਾ ਸਕੇ ਤੇ ਹੁਣ ਮਣੀਪੁਰ ਦੇ ਸੀਐਮ ਨੇ ਅਸਤੀਫਾ ਦੇ ਦਿੱਤਾ। ਇਸ ਦੇ ਕਾਰਨ ਕੀ ਰਹੇ ਨੇ ਤੇ ਕੀ ਦੇਖਦੇ ਹੋ, ਇਸ ਦੀ ਝਾਤ ਕੀ ਪੈਂਦੀ ਹੈ? ਬਿਲਕੁਲ, ਜਿੱਦਾਂ ਤੁਸੀਂ ਕਿਹਾ ਕਿ 1.5-2 ਸਾਲ ਹੋ ਗਏ ਆ, ਮਣੀਪੁਰ ਬਲਣਾ ਐਸਾ ਸ਼ੁਰੂ ਹੋਇਆ ਕਿ ਹਾਲੇ ਵੀ ਉੱਥੇ ਅੱਗ ਜਿਹੜੀ ਆ ਧੁਖਦੀ ਪਈ ਆ। ਤੇ ਹਿੰਸਾ ਹੀ ਨਹੀਂ, ਜਿਸ ਤਰ੍ਹਾਂ ਇੱਕ ਔਰਤ ਦੀ ਨਗਨ ਪਰੇਡ ਸਾਰੀ ਦੁਨੀਆ ਨੇ ਦੇਖੀ, ਮੇਰੇ ਖਿਆਲ ਦੇ ਨਾਲ ਕਿਸੇ ਵੀ ਲੋਕਤੰਤਰਿਕ ਦੇਸ਼ ਵਾਸਤੇ ਉਹ ਇੱਕ ਕਾਲਾ ਧੱਬਾ। ਜੀ ਜੀ। ਹੁਣ ਇੰਨੇ ਚਿਰ ਬਾਅਦ ਬੀਰੇਨ ਦਾ ਅਸਤੀਫਾ ਆਉਣਾ, ਵਾਕਿਆ ਜਿਵੇਂ ਤੁਸੀਂ ਕਿਹਾ ਕਿ ਇਹ ਕਿਉਂ, ਕਾਰਨ ਇਹਦੇ ਕੀ ਰਹੇ ਹੋ ਸਕਦੇ ਆ। ਵੇਖੋ ਗੁਰਪ੍ਰੀਤ ਜੀ, ਆਪਾਂ ਥੋੜਾ ਜਿਹਾ ਇਸ ਚੀਜ਼ ਨੂੰ ਇੱਕ ਖੁੱਲੇ ਪੱਖ ਤੋਂ ਲਈਏ ਤਾਂ ਉੱਥੇ ਜੋ ਦੋ ਭਾਈਚਾਰਿਆਂ ਦੀ ਜਿਹੜੀ ਲੜਾਈ ਸੀਗੀ, ਉਸ ਲੜਾਈ ਦਾ ਇੱਕ ਪਾਸੇ ਸਿੱਧਾ ਕਹਿ ਲਓ ਕਿ ਲਿੰਕ ਸੀ ਈਸਾਈਆਂ ਨਾਲ ਤੇ ਦੂਸਰਾ ਸਨਾਤਨੀਆਂ ਨਾਲ। ਹੁਣ ਹੁੰਦਾ ਕੀ ਆ ਕਿ ਯੂਰਪ ਯੂਨੀਅਨ ਤੱਕ ਇਸ ਹਿੰਸਾ ਦੀ ਗੱਲ ਜਿਹੜੀ ਆ ਉਹ ਉੱਠੀ। ਇਸ ਤੋਂ ਇਲਾਵਾ ਅਮਰੀਕਾ ਨੇ ਵੀ ਇਸ ਚੀਜ਼ ਦਾ ਨੋਟਿਸ ਜਿਹੜਾ ਉਹ ਲਿਆ। ਤੇ ਤੁਹਾਨੂੰ ਪਤਾ ਹੀ ਆ ਕਿ ਹੁਣ ਮੋਦੀ ਸਾਹਿਬ ਜਿਹੜੇ ਆ ਉਹ ਅਮਰੀਕਾ ਦੇ ਵਿੱਚ ਜਾਣ ਵਾਲੇ ਆ। ਜੀ ਜੀ। ਤਾਂ ਫਿਰ ਕੀ ਆਪਾਂ ਸਮਝ ਸਕਦੇ ਹਾਂ ਕਿ ਹੋ ਸਕਦਾ ਹੈ ਕਿ ਇਸ ਚੀਜ਼ ਨੂੰ ਕਿਤੇ ਨਾ ਕਿਤੇ ਇਹ ਮੰਨਦੇ ਹੋਣ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੁੱਦਾ ਕਿਤੇ ਸਾਨੂੰ ਪੁੱਠਾ ਨਾ ਪੈ ਜਾਵੇ ਤੇ ਹੋਵੇ ਨਾ ਤੇ ਆਪਾਂ ਅਸਤੀਫਾ ਲੈ ਲਈਏ। ਦੂਜੀ ਇੱਕ ਚੀਜ਼ ਹੋਰ ਵੀ ਆ, ਬੀਰੇਨ ਸਿੰਘ ਵੈਸੇ ਤੇ ਤੁਸੀਂ ਜੇ ਦੇਖੋਗੇ ਤੇ ਕਾਂਗਰਸੀ ਸੀਗਾ, ਪਹਿਲਾਂ ਫੁੱਟਬਾਲਰ ਵੀ ਸੀਗਾ, ਫਿਰ ਇਹ ਭਾਜਪਾਈ ਹੋ ਗਿਆ ਤੇ ਭਾਜਪਾਈ ਹੋ ਕੇ ਤੇ ਤੁਹਾਨੂੰ ਪਤਾ ਹੀ ਅਕਸਰ ਇਸ ਤਰ੍ਹਾਂ ਦੇ ਲੋਕ ਬੜੇ ਕੱਟੜ ਹੋ ਜਾਂਦੇ, ਰੈਡੀਕਲ ਹੋ ਜਾਂਦੇ ਆ। ਬੀਰੇਨ ਸਿੰਘ ਦੀ ਇੱਕ ਕਥਿਤ ਆਡੀਓ ਵੀ ਗੁਰਪ੍ਰੀਤ ਜੀ ਘੁੰਮਦੀ ਆ, ਜਿਹਦੇ ਵਿੱਚ ਉਹ ਸਿੱਧੇ ਤੌਰ ਤੇ ਕਹਿ ਰਿਹਾ ਹੈ ਕਿ ਮੈਤਈਆਂ ਨੂੰ ਮਤਲਬ ਹਿੰਸਾ ਵਾਸਤੇ ਮੈਂ ਖੁੱਲ੍ਹ ਦਿੱਤੀ ਹੋਈ ਆ ਤੇ 90% ਤੱਕ ਦੀ ਸੰਭਾਵਨਾ ਇਹ ਆ ਕਿ ਇਹ ਆਡੀਓ ਦੇ ਵਿੱਚ ਦੀ ਜਿਹੜੀ ਆਵਾਜ਼ ਆ ਉਹ ਬੀਰੇਨ ਸਿੰਘ ਦੀ ਹੀ ਹੈ। ਠੀਕ ਹੈ ਨਾ ਜੀ? ਕਿਉਂਕਿ ਹੁਣ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਚਲਾ ਗਿਆ। ਇਹ ਕਿੱਡੀ ਸ਼ਰਮਨਾਕ ਗੱਲ ਹੈ ਕਿ ਕਿਸੇ ਸਟੇਟ ਦਾ ਮੁੱਖ ਮੰਤਰੀ ਜੇ ਇਹ ਕਵੇ ਕਿ ਮੈਂ ਖੁੱਲ੍ਹ ਦਿੱਤੀ ਹੈ ਇੱਕ ਧਿਰ ਨੂੰ, ਤਾਂ ਫਿਰ ਤੇ ਗੱਲਾਂ ਹੀ ਗਾਂਹ ਦੀਆਂ ਹੋ ਗਈਆਂ। ਤਾਂ ਕਹਿਣ ਦਾ ਮਤਲਬ ਇਹ ਆ ਕਿ ਜੋ ਸੈਂਟਰਲ ਫੋਰੈਂਸਿਕ ਲੈਬ ਹੈ, ਸੁਪਰੀਮ ਕੋਰਟ ਨੇ ਉਹਦੇ ਤੋਂ ਰਿਪੋਰਟ ਮੰਗੀ ਹੋਈ ਹੈ ਤੇ ਜੇ ਫਰਜ਼ ਕਰੋ ਰਿਪੋਰਟ ਉੱਥੋਂ ਵੀ ਸਹੀ ਆ ਜਾਂਦੀ ਹੈ ਤਾਂ ਕਿੰਨੀ ਇਹ ਨਮੋਸ਼ੀਜਨਕ ਪਰਿਸਥਿਤੀ ਹੋਵੇਗੀ ਕਿਸੇ ਵੀ ਮੁਲਕ ਵਾਸਤੇ ਜਾਂ ਕਿਸੇ ਵੀ ਸਟੇਟ ਵਾਸਤੇ। ਜੀ, ਇਹ ਵੀ ਇੱਕ ਕਾਰਨ ਰਿਹਾ। ਤੀਜੀ ਗੱਲ ਜਿਹੜੀ ਜੇ ਆਪਾਂ ਦੇਖੀਏ ਇਸ ਮਾਮਲੇ ਦੇ ਵਿੱਚ ਕਿ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ, ਹੁਣ ਦੇਖੋ ਹਰੇਕ ਜਿਹੜਾ ਪੋਲੀਟੀਸ਼ੀਅਨ ਹੁੰਦਾ ਗੁਰਪ੍ਰੀਤ ਜੀ, ਲੋਕਲ ਪੋਲਿਟਿਕਸ ਦੀਆਂ ਜਿਹੜੀਆਂ ਤਰਜੀਹਾਂ ਹੁੰਦੀਆਂ ਉਹ ਉਹਨਾਂ ਦੇ ਅਨੁਸਾਰ ਹੀ ਆਪਦੇ ਐਕਸ਼ਨਸ ਰਿਐਕਸ਼ਨਸ ਜਿਹੜੇ ਆ ਦਿਖਾਉਂਦਾ ਹੈ। ਹੁਣ ਹੁੰਦਾ ਕੀ ਆ ਕਿ ਭਾਰਤੀ ਜਨਤਾ ਪਾਰਟੀ ਦੇ ਹੀ ਕੁਝ ਵਿਧਾਇਕ ਜਿਹੜੇ ਆ ਉਹਨਾਂ ਨੇ ਸਿੱਧਾ ਕਹਿ ਦਿੱਤਾ ਸੀਗਾ ਕਿ ਦੇਖੋ ਕਾਂਗਰਸ ਲਿਆਏਗੀ ਇਹਦੇ ਖਿਲਾਫ ਬੇਭਰੋਸਗੀ ਮਤਾ ਤੇ ਅਸੀਂ ਸਗੋਂ ਸਪੋਰਟ ਕਰਾਂਗੇ। ਜੀ ਜੀ। ਤੁਸੀਂ ਸੋਚ ਕੇ ਦੇਖੋ ਕਿ ਅੱਜ ਦਿੱਲੀ ਜਿੱਤੀ ਆ, ਕੱਲ ਨੂੰ ਉੱਥੇ ਸਥਿਤੀ ਇਸ ਤਰ੍ਹਾਂ ਦੀ ਹੋਵੇ ਕਿ ਬੇਭਰੋਸਗੀ ਮਤਾ ਆ ਜਾਵੇ, ਬੀਰੇਨ ਸਿੰਘ ਦੀ ਸਰਕਾਰ ਡਿੱਗ ਪਵੇ ਤਾਂ ਨਰਿੰਦਰ ਮੋਦੀ ਹੋਰਾਂ ਦੇ ਪੱਲੇ ਕੀ ਬਚੇਗਾ? ਸੋ ਇਸ ਕਰਕੇ ਕਾਰਨ ਕਈ ਹੋ ਸਕਦੇ ਅਸਤੀਫੇ ਦੇ। ਹਾਂ, ਇਹ ਗੱਲ ਜ਼ਰੂਰ ਹੈ ਕਿ ਇਹ ਅਸਤੀਫਾ ਉਦੋਂ ਹੀ ਆ ਜਾਣਾ ਚਾਹੀਦਾ ਸੀਗਾ ਜਦੋਂ ਇੱਥੇ ਹਿੰਸਾ ਜਿਹੜੀ ਆ ਉਹ ਵਾਪਰੀ ਤੇ ਫਿਰ ਐਸੀ ਵਾਪਰੀ ਕਿ ਮੁੜ ਕੇ ਕਿਸੇ ਤੋਂ ਰੋਕ ਨਹੀਂ ਹੋਈ। ਹਾਲਾਂਕਿ ਆਪਾਂ ਦੇਖਿਆ ਕਿ ਨਰਿੰਦਰ ਮੋਦੀ
ਮਨੀਪੁਰ ਨਹੀਂ ਜਾਂਦੇ, ਉਦਾਂ ਉਹ ਤੁਰੇ ਫਿਰਦੇ ਆ ਪੂਰੇ ਸੰਸਾਰ ਦੇ ਵਿੱਚ ਹੀ, ਤੁਹਾਨੂੰ ਪਤਾ ਉਹਨਾਂ ਨੇ ਗੇੜਾ ਬੰਨਿਆ ਹੋਇਆ। ਤਾਂ ਖੈਰ ਐਨ ਬੀਰੇਨ ਸਿੰਘ ਦਾ ਅਸਤੀਫਾ ਜ਼ਰੂਰ ਆ ਗਿਆ, ਪਰ ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਉਹਨਾਂ ਨੇ ਜਿਹੜੇ ਹੈਗੇ ਆ ਨਾ ਰਾਜਨਾਥ ਸਿੰਘ, ਉਹਨਾਂ ਨੂੰ ਵੀ ਝੂਠਿਆਂ ਕਰ ਦਿੱਤਾ। ਤੁਹਾਨੂੰ ਯਾਦ ਹੋਣਾ ਹੈ, ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਸੀਗਾ ਕਿ ਮਨੀਪੁਰ ਦੇ ਮਾਮਲੇ ਦੇ ਵਿੱਚ ਕੀ ਤੁਹਾਡੇ ਚੀਫ ਮਿਨਿਸਟਰ ਦਾ ਅਸਤੀਫਾ ਹੋਏਗਾ, ਤਾਂ ਉਹਨਾਂ ਨੇ ਬੜਾ ਹਿੱਕ ਠੋਕ ਕੇ ਆਖਿਆ ਸੀਗਾ, ਬੜਾ ਵਜਾ ਕੇ ਆਖਿਆ ਸੀਗਾ ਕਿ ਸਾਡੀਆਂ ਸਰਕਾਰਾਂ 'ਚ ਅਸਤੀਫੇ ਨਹੀਂ ਹੁੰਦੇ। ਇਹਦਾ ਮਤਲਬ ਹੈ ਰਾਜਨਾਥ ਸਿੰਘ ਦੀ ਵੀ ਜ਼ੁਬਾਨ ਜਿਹੜੀ ਹੈ ਉਹ ਹੁਣ ਉਲਟ ਗਈ ਆ। ਤਾਂ ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਕਈ ਕਾਰਨ ਰਹੇ ਨੇ, ਤਾਂ ਮਜਬੂਰੀ ਬਸ ਇਹਨਾਂ ਨੇ ਅਸਤੀਫਾ ਲਿਆ। ਪਰ ਜੇ ਮੰਨ ਲਓ ਉਹ ਆਡੀਓ ਕੱਲ ਨੂੰ ਜੋ ਸੈਂਟਰਲ ਫੋਰੈਂਸਿਕ ਲੈਬ ਦੀ ਰਿਪੋਰਟ ਦੇ ਵਿੱਚ ਪੁਖਤਾ ਪਾਈ ਜਾਂਦੀ ਆ, ਤਾਂ ਮੇਰੇ ਖਿਆਲ ਦੇ ਜੀ ਨਾਲ ਇਹਦੇ ਖਿਲਾਫ ਐਨ ਬੀਰੇਨ ਸਿੰਘ ਦੇ ਖਿਲਾਫ ਮੁਕੱਦਮਾ ਜਿਹੜਾ ਹੋ ਜਾਣਾ ਚਾਹੀਦਾ, ਹੋਣਾ ਵੀ ਚਾਹੀਦਾ ਹੈ ਤੇ ਹੋ ਜਾਣਾ ਚਾਹੀਦਾ ਹੈ, ਕਿਉਂਕਿ ਇਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਟੇਟ ਸਪਾਂਸਰਡ ਹਿੰਸਾ ਹੀ ਹੋ ਗਈ ਨਾ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮਸਲਾ ਤੇ ਉੱਥੇ ਈਸਾਈਅਤ ਤੇ ਸਨਾਤਨ ਦਾ ਵੀ ਬਣਾ ਦਿੱਤਾ ਜਾਂਦਾ ਹੈ ਨਾ। ਵੈਸੇ ਤਾਂ ਕੁੱਲ ਮਿਲਾ ਕੇ ਜੇ ਤੁਸੀਂ ਦੇਖੋਗੇ ਨਾ, ਤਾਂ ਲੜਾਈ ਤਾਂ ਜਿਹੜੀ ਆ ਇਹ ਕੁਝ ਇਲਾਕਿਆਂ ਦੇ ਵਿੱਚ ਬਈ ਕਾਰਪੋਰੇਟ ਨੂੰ ਹੋਰ ਖੁੱਲ੍ਹਾ ਦੇਣ ਵਾਸਤੇ ਹੈ, ਜਿੱਥੇ ਬਹੁਤ ਇਸ ਤਰ੍ਹਾਂ ਦੇ ਇਲਾਕੇ ਆ ਕਿ ਹਰੇ ਭਰੇ ਆ, ਜਿੱਥੇ ਖਣਿਜ ਪਦਾਰਥ ਹੈਗੇ ਨੇ, ਜੀ ਤਾਂ ਉਹਨਾਂ ਨੂੰ ਵੀ ਹੌਲੀ ਹੌਲੀ ਇਹਨਾਂ ਨੇ ਕਾਰਪੋਰੇਟ ਘਰਾਣਿਆਂ ਨੂੰ ਵੀ ਵਾੜਨਾ ਹੁੰਦਾ। ਤਾਂ ਉਹਦਾ ਇੱਕ ਸਭ ਤੋਂ ਸੌਖਾ ਤਰੀਕਾ ਇਹੀ ਹੁੰਦਾ ਕਿ ਕਿਸੇ ਸਟੇਟ ਦੇ ਲੋਕਾਂ ਨੂੰ ਡਿਵਾਈਡ ਕਰ ਦਿਓ। ਤਾਂ ਉਹ ਇੱਥੇ ਇੰਨੇ ਜ਼ਿਆਦਾ ਡਿਵਾਈਡ ਹੋ ਚੁੱਕੇ ਆ ਦੋਵੇਂ ਭਾਈਚਾਰੇ ਕਿ ਮੈਨੂੰ ਨਹੀਂ ਲੱਗਦਾ ਮੁੜ ਕਦੇ ਉਹ ਇਕਜੁੱਟ ਹੋ ਕੇ ਰਹਿ ਸਕਦੇ ਆ ਜੀ। ਜੀ, ਸੋ ਇਹ ਤਾਂ ਹੁਣ ਦੇਖਦੇ ਹਾਂ ਕੀ ਬਣਦਾ ਹੈ, ਪਰ ਸ਼ਾਂਤੀ ਪਸਰਨੀ ਚਾਹੀਦੀ ਹੈ। ਕੋਈ ਆਵੇ ਕੋਈ ਜਾਵੇ, ਪਰ ਸੰਸਾਰ ਦੇ ਵਿੱਚ ਸ਼ਾਂਤੀ ਜ਼ਰੂਰ ਪਸਰੀ ਰਹਿਣੀ ਚਾਹੀਦੀ ਹੈ, ਇਸ ਲਈ ਅਸੀਂ ਕਾਮਨਾ ਕਰਦੇ ਹਾਂ। ਪਰ ਅਗਲੀ ਖਬਰ ਤੇ ਚੱਲਦੇ ਹਾਂ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀਆਂ ਸੇਵਾਵਾਂ ਨੂੰ ਸਮਾਪਤ ਕਰ ਦਿੱਤਾ ਗਿਆ। ਐਸਜੀਪੀਸੀ ਦੀ ਮੀਟਿੰਗ 'ਚ ਇਹ ਫੈਸਲਾ ਆਇਆ ਹੈ। ਹਾਲਾਂਕਿ ਉਸੇ ਮੀਟਿੰਗ ਦੇ ਵਿੱਚ ਮੌਜੂਦ ਜਿਹੜੇ ਪੁੜੈਨ ਸਾਹਿਬ ਨੇ, ਉਹਨਾਂ ਦਾ ਵੀ ਬਿਆਨ ਆਇਆ ਹੈ ਕਿ ਸਿੱਧੇ ਤੌਰ ਤੇ ਸਿਆਸੀ ਐਨਕ ਲਾ ਕੇ ਲਿਆ ਗਿਆ ਫੈਸਲਾ। ਤੁਹਾਡੀ ਕੀ ਟਿੱਪਣੀ ਹੈ? ਦੇਖੋ, ਇਹ ਤੈਅ ਸੀਗਾ ਕਿ ਅੰਤਰਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਇੱਕ ਵੱਡਾ ਫੈਸਲਾ ਅੱਜ ਹੋਣ ਜਾ ਰਿਹਾ ਹੈ। ਤਾਂ ਵੱਡਾ ਫੈਸਲਾ ਇਹੋ ਹੀ ਸੀਗਾ, ਸਵੇਰ ਦਾ ਹੀ ਕਿਤੇ ਨਾ ਕਿਤੇ ਕਿਆਫਾ ਸੀਗਾ ਕਿ ਜੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਉਹ ਖਤਮ ਕਰ ਦਿੱਤੀਆਂ ਜਾਣਗੀਆਂ। ਤੁਹਾਨੂੰ ਪਤਾ ਹੀ ਆ ਇਹ ਸਾਰਾ ਵਿਵਾਦ ਜਿਹੜਾ ਸਾਰਾ ਐਪੀਸੋਡ ਕਿਸ ਤਰ੍ਹਾਂ ਚੱਲਿਆ ਕਿ ਇਹਨਾਂ ਦੇ ਸਾਬਕਾ ਸਾਂਢੂ ਨੇ ਦੋਸ਼ ਲਾਏ ਕਈ ਕਿਸਮ ਦੇ, ਫਿਰ ਕਮੇਟੀ ਬਿਠਾਈ ਗਈ, ਜਾਂਚ ਪੜਤਾਲ ਹੋਈ, ਤੇ ਗਿਆਨੀ ਹਰਪ੍ਰੀਤ ਸਿੰਘ ਪਹਿਲਾਂ ਹੀ ਕਹਿੰਦੇ ਸੀਗੇ ਕਿ ਇਹ ਸਾਰਾ ਕੁਛ ਹੈ ਜਿਹੜਾ ਉਹ ਵਿਖਾਵਾ ਮਾਤਰ ਹੀ ਆ, ਅਖੀਰ ਹੋਣਾ ਮੇਰੇ ਨਾਲ ਆ ਹੀ ਆ। ਤਾਂ ਉਹ ਸ਼ਾਇਦ ਬੁੱਝ ਚੁੱਕੇ ਸਨ ਸਾਰਾ ਕੁਛ। ਪਰ ਅੰਤਰਿੰਗ ਕਮੇਟੀ ਦੇ ਇਸ ਫੈਸਲੇ ਦੀ ਜੇ ਤੁਸੀਂ ਦੇਖੋਗੇ ਤਾਂ ਸੋਸ਼ਲ ਮੀਡੀਆ ਤੇ ਕਾਫੀ ਆਲੋਚਨਾ ਹੋ ਰਹੀ ਆ। ਜੇ ਤੁਸੀਂ ਵੇਖੋ ਬਲਜੀਤ ਸਿੰਘ ਦਾਦੂਵਾਲ ਤੋਂ ਲੈ ਕੇ ਹੋਰ ਇਸ ਤਰ੍ਹਾਂ ਦੇ ਕਈ ਨੇਤਾ, ਗੁਰਪ੍ਰਤਾਪ ਸਿੰਘ ਵਡਾਲਾ, ਉਹਨਾਂ ਸਾਰਿਆਂ ਨੇ ਹੀ ਇਹਦੀ ਬਹੁਤ ਆਲੋਚਨਾ ਕੀਤੀ ਹੈ। ਸੋਸ਼ਲ ਮੀਡੀਆ ਦਾ ਵੀ ਆਪਣਾ ਇੱਕ ਓਪੀਨੀਅਨ ਜਿਹੜਾ ਹੈ, ਜੇ ਉਹਨੂੰ ਆਪਾਂ ਦੇਖੀਏ ਤਾਂ ਉਹ ਵੀ ਕਿਤੇ ਨਾ ਕਿਤੇ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਜਾਂਦਾ ਨਜ਼ਰ ਆਉਂਦਾ ਹੈ। ਪਰ ਅਜਿਹਾ ਹੋਇਆ ਕਿਉਂ? ਇਹ ਚੀਜ਼ ਦੇਖੋ, ਮਤਲਬ ਇਹ ਤੇ ਆਪਾਂ ਨੂੰ ਵੀ ਪਤਾ ਕਿ ਗਿਆਨੀ ਰਘਵੀਰ ਸਿੰਘ ਹੋਰਾਂ ਦਾ ਜਿਹੜਾ ਮਾਮਲਾ ਸੀਗਾ ਨਾ, ਮੈਂ ਅੱਗੇ ਵੀ ਕਿਹਾ ਸੀਗਾ ਕਿ ਗਿਆਨੀ ਰਘਵੀਰ ਸਿੰਘ ਹੋਰੀ ਏਦਾਂ ਚੱਲਦੇ ਆ ਕਿ ਨਾ ਤਾਂ ਉਹ ਗਿਆਨੀ ਗੁਰਬਚਨ ਸਿੰਘ ਬਣਨ ਕਿ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਨਾਮ ਮੇਰਾ ਦਰਜ ਹੋਵੇ, ਤੇ ਦੂਜੇ ਪਾਸੇ ਗਿਆਨੀ ਰਘਵੀਰ ਸਿੰਘ ਜੀ ਚੁੱਪਚਾਪ ਜੋ ਕੁਛ ਹੁੰਦਾ ਉਹਨੂੰ ਵਹਿੰਦੇ ਵੀ ਪਏ ਆ। ਆਪਾਂ ਦੇਖਿਆ ਹੀ ਆ, ਮੀਟਿੰਗ ਮੁਲਤਵੀ ਹੁੰਦੀ ਆ, ਫਿਰ ਉਸ ਤੋਂ ਬਾਅਦ ਉਹ ਵਿਦੇਸ਼ ਯਾਤਰਾ ਤੇ ਚਲੇ ਜਾਂਦੇ ਆ। ਉਸ ਤੋਂ ਬਾਅਦ 7 ਮੈਂਬਰੀ ਕਮੇਟੀ ਦਾ ਜ਼ਿਕਰ ਆਉਂਦਾ ਤਾਂ ਉਹ ਕਹਿੰਦੇ ਆ ਕਿ ਨਹੀਂ, ਉਹ ਹੋਂਦ ਦੇ ਵਿੱਚ ਹੈ। 7 ਮੈਂਬਰੀ ਕਮੇਟੀ ਦੀ ਇੱਕ ਬੈਠਕ ਹੁੰਦੀ ਆ, ਉਸ ਤੋਂ ਬਾਅਦ ਦੂਸਰੀ ਬੈਠਕ ਹੋਣੀ ਹੈ ਜਿਹਦੇ ਵਿੱਚ ਭੁੰਦੜ ਸਾਹਿਬ ਨੂੰ ਬੁਲਾਇਆ ਗਿਆ। ਪਰ ਉਸ ਤੋਂ ਪਹਿਲਾਂ ਹੀ ਗਿਆਨੀ ਹਰਪ੍ਰੀਤ ਸਿੰਘ ਨੂੰ ਘਰੇ ਤੋਰ ਦੇਣਾ, ਤਾਂ ਇਹ ਸਾਫ਼ ਇਸ਼ਾਰਾ ਕਰਦਾ ਹੈ ਕਿ ਦਰਅਸਲ ਕੀ ਹੈ ਕਿ ਅਕਾਲੀ ਦਲ ਬਾਦਲ ਇਸ ਸੰਕਟ ਨੂੰ ਹੋਰ ਲੰਬਾ ਖਿੱਚਣਾ ਚਾਹੁੰਦਾ ਹੈ। ਹੁਣ ਦੂਜੀ ਗੱਲ ਜਿਹੜੀ ਹੈ, ਜੇ ਆਪਾਂ ਵੇਖੀਏ ਤਾਂ ਉਹ ਹੈ ਭਰਤੀ ਦੇ ਮਾਮਲੇ ਨੂੰ ਲੈ ਕੇ, ਕਿਉਂਕਿ ਭਰਤੀ ਦੇ ਮਾਮਲੇ ਦੇ ਵਿੱਚ ਜੇ ਹੁਣ ਭੁੰਦੜ ਸਾਹਿਬ ਉੱਥੇ ਹੋਣਗੇ ਤਾਂ ਉਹਨਾਂ ਨੂੰ ਜਾਂ ਤਾਂ ਉਹ ਰੱਦ ਕਰਨੀ ਪਊਗੀ ਤੇ ਜਾਂ ਫਿਰ ਕਹਿ ਲਓ ਕਿ ਨਵੇਂ ਸਿਰੇ ਤੋਂ
ਭਰਤੀ ਦੀ ਸਹਿਮਤੀ ਜਤਾਉਣੀ ਪਊਗੀ ਜਾਂ ਫਿਰ ਉਹ ਜੀ ਮੁਨਕਰ ਹੋਣਗੇ। ਉਹ ਮਸਲਾ ਹਾਲੇ ਉਲਝਿਆ ਹੋਇਆ ਸੀਗਾ। ਤਾਂ ਇਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਵਾਲਾ ਚੈਪਟਰ ਉਹਨਾਂ ਨੇ ਜਿਹੜਾ ਮੁਕਾ ਕੱਟਿਆ। ਤਾਂ ਗਿਆਨੀ ਹਰਪ੍ਰੀਤ ਸਿੰਘ ਵੀ ਸਾਹਮਣੇ ਆਏ ਨੇ। ਉਹਨਾਂ ਨੇ ਕਿਹਾ ਕਿ ਦੇਖੋ ਜੀ, ਗੱਲ ਇਹ ਆ ਕਿ ਮੈਂ ਹੁਣ ਕੌਮ ਜੋਗਾ, ਪੰਥ ਜੋਗਾ, ਤੇ ਜੋ ਵੀ ਇਹਨਾਂ ਨੇ ਕਰਨਾ ਸੀ ਕਰ ਦਿੱਤਾ। ਤੋ ਬਹੁਤਾ ਜ਼ਿਆਦਾ ਉਹਨਾਂ ਨੇ ਕੋਈ ਤਲਖੀ 'ਚ ਜਵਾਬ ਤੇ ਨਹੀਂ ਦਿੱਤਾ ਗੁਰਪ੍ਰੀਤ ਜੀ, ਪਰ ਇੰਨਾ ਜ਼ਰੂਰ ਹੈ ਕਿ ਉਹਨਾਂ ਨੇ ਬਾਦਲ ਫੈਮਿਲੀ ਦਾ ਦੱਸ ਦਿੱਤਾ ਕਿ ਸੰਸਥਾਵਾਂ ਨੂੰ ਕਿਸ ਤਰ੍ਹਾਂ ਢਾਹ ਲਾਈ ਜਾਂਦੀ ਹੈ, ਸਾਰਾ ਕੁਝ ਜਿਹੜਾ ਉਹ ਕਿਵੇਂ ਕੀਤਾ ਕਰਾਇਆ ਗਿਆ। ਤਾਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਛੁੱਟੀ ਬੇਸ਼ੱਕ ਹੋ ਗਈ ਆ, ਪਰ ਇਹਦੇ ਨਾਲ ਇਹ ਨਹੀਂ ਹੈਗਾ ਕਿ ਅਕਾਲੀ ਦਲ ਬਾਦਲ ਦਾ ਸੰਕਟ ਖਤਮ ਹੋ ਗਿਆ। ਤੇ ਇਧਰ ਜੇ ਤੁਸੀਂ ਦੇਖੋਗੇ ਇੱਕ ਫੋਟੋ ਵੀ ਵਾਇਰਲ ਹੋ ਰਹੀ ਹੈ ਸ਼ਾਇਦ ਮਨਜਿੰਦਰ ਸਿੰਘ ਸਿਰਸਾ ਦੇ ਨਾਲ, ਤਾਂ ਉਹਦੇ ਜੀ ਜੀ ਵਿੱਚ ਗਿਆਨੀ ਹਰਪ੍ਰੀਤ ਸਿੰਘ ਵੀ ਘਿਰਦੇ ਨਜ਼ਰ ਆ ਰਹੇ ਨੇ ਗੁਰਪ੍ਰੀਤ ਜੀ, ਕਿਉਂਕਿ ਉਹ ਉਹਨਾਂ ਨੂੰ ਸਰੋਪਾ ਦੇ ਰਹੇ ਨੇ। ਜਦ ਕਿ ਆਪਾਂ ਨੂੰ ਪਤਾ ਹੈ ਕਿ ਪਹਿਲੀ ਗੱਲ ਤੇ ਇਹ ਹੈ ਕਿ ਉਹ ਪਤਿਤ ਨੇ, ਤੇ ਦੂਜੀ ਚੀਜ਼ ਇਹ ਹੈ ਕਿ 2 ਦਸੰਬਰ ਵਾਲਾ ਜੋ ਗੁਰਮਤਾ ਆਇਆ ਸੀਗਾ, ਆਪਾਂ ਦੇਖਿਆ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ ਸੀ, ਉਹਦੇ ਵਿੱਚ ਜੋ ਤਨਖਾਹੀਏ ਕਰਾਰ ਦਿੱਤੇ ਗਏ ਸਨ, ਹਾਲਾਂਕਿ ਤੁਹਾਨੂੰ ਪਤਾ ਹੀ ਆ ਉਸ ਤੋਂ ਬਾਅਦ ਮਨਪ੍ਰੀਤ ਬਾਦਲ ਤੇ ਮਨਜਿੰਦਰ ਸਿੰਘ ਸਿਰਸਾ ਨੂੰ ਵੱਖ ਕਰ ਦਿੱਤਾ ਗਿਆ ਸੀਗਾ, ਪਰ ਇਹ ਉੱਥੇ ਜੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਦੋਸ਼ੀਆਂ ਦੀ ਕਤਾਰ 'ਚ ਖਲੋਤੇ ਸਨ। ਤਾਂ ਉਹ ਫੋਟੋ ਵੀ ਬਹੁਤ ਤੇਜ਼ੀ ਨਾਲ ਹੁਣ ਵਾਇਰਲ ਹੋ ਰਹੀ ਹੈ ਜੀ। ਜੀ 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 ਸੋ ਇਹ ਤਾਂ ਹੈ। ਇਹ ਜਿਹੜਾ ਫੈਸਲਾ ਹੈ ਇਸ ਨੂੰ ਲੈ ਕੇ ਲਗਾਤਾਰ ਟਿੱਪਣੀਆਂ ਦਾ ਇੱਕ ਵਹਾਅ ਜਾਰੀ ਹੈ। ਗੁਰਪ੍ਰਤਾਪ ਵਡਾਲਾ ਹੋਣਾ ਦਾ ਵੀ ਜਿਹੜਾ ਬਿਆਨ ਹੈ ਉਹ ਕਹਿ ਰਹੇ ਨੇ ਕਿ ਅੰਤਰਿਮ ਕਮੇਟੀ ਦਾ ਫੈਸਲਾ ਪੰਥ ਵਿਰੋਧੀ ਫੈਸਲਾ ਹੈ। ਤੇ ਇਸੇ ਤਰੀਕੇ ਨਾਲ ਬਹੁਤ ਸਾਰੇ ਹੋਰ ਵੀ ਟਿੱਪਣੀਆਂ ਆ ਰਹੀਆਂ ਨੇ। ਇੱਥੇ ਜਥੇਦਾਰ ਸਾਹਿਬ ਦਾ ਇਸ ਤੇ ਵੀ ਟਿੱਪਣੀ ਆ ਚੁੱਕੀ ਹੈ, ਜਿੱਦਾਂ ਤੁਸੀਂ ਗੱਲ ਐਡ ਕੀਤੀ ਸੀ ਕਿ ਮਨਜਿੰਦਰ ਸਿੰਘ ਸਿਰਸਾ ਨੂੰ ਸਿਰੋਪਾਓ ਭੇਟ ਕਰ ਰਹੇ ਨੇ। ਉਸ ਦੇ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਮੈਂ ਦਿੱਲੀ ਬੜੂ ਸਾਹਿਬ ਵਾਲਿਆਂ ਦਾ ਉੱਥੇ ਪ੍ਰੋਗਰਾਮ ਸੀ ਗੁਰਦੁਆਰਾ ਸਾਹਿਬ ਦੇ ਵਿੱਚ, ਉੱਥੇ ਗਿਆ ਹੋਇਆ ਸੀ ਕਿ ਐ ਤਾਂ ਆਮੋ ਸਾਹਮਣੇ ਟੱਕਰ ਕਿਸੇ ਨਾਲ ਵੀ ਹੋ ਸਕਦੀ ਹੈ। ਤੇ ਹੋਰ ਵੀ ਉਹਨਾਂ ਨੇ ਟਿੱਪਣੀ ਇਸ ਦੇ ਵਿੱਚ ਜੋੜੀ ਸੀ। ਮੈਂ ਆਪਣੀ ਗੱਲ ਨਾ ਜੋੜਦਿਆਂ ਹੋਇਆ ਅਗਲੀ ਖਬਰ ਦੇ ਵੱਲ ਚੱਲਦਾ। ਉਹ ਟਿੱਪਣੀ ਸਾਰੇ ਸੋਸ਼ਲ ਮੀਡੀਆ ਤੇ ਵੀ ਦੇਖ ਸਕਦੇ ਹੋ। ਵੀਡੀਓ ਲਗਾਤਾਰ ਤੇਜ਼ੀ ਦੇ ਨਾਲ ਅੱਗੇ ਵੱਧ ਰਹੀ ਹੈ। ਸੋ ਕੇਜਰੀਵਾਲ ਸਾਹਿਬ ਨੇ ਪੰਜਾਬ ਵਾਲੇ ਸਾਰੇ ਵਿਧਾਇਕਾਂ ਨੂੰ ਦਿੱਲੀ ਸੱਦ ਲਿਆ ਤੇ ਇਸ ਨੂੰ ਲੈ ਕੇ ਵੀ ਚਰਚਾ ਖਾਸੀ ਛਿੜ ਗਈ ਹੈ ਪੰਜਾਬ ਦੇ ਵਿੱਚ। ਛੋਟੇ ਜਾਖੜ ਸਾਹਿਬ ਨੇ ਜਿਹੜੇ, ਉਹਨਾਂ ਨੇ ਵੀ ਟਵੀਟ ਕੀਤਾ, ਮੈਂ ਥੋੜਾ ਸਮਾਂ ਪਹਿਲਾਂ ਹੀ ਪੜ੍ਹ ਰਿਹਾ ਸੀ ਵੀ ਭਾਈ ਪੋਸਟ ਤਾਂ ਤੁਹਾਡੇ ਕੋਲ ਕੋਈ ਨਹੀਂ, ਸਗੋਂ ਬਣਦਾ ਤੁਹਾਡਾ ਹੈ, ਤੁਸੀਂ ਸਾਡੇ ਵਾਲਿਆਂ ਨੂੰ ਜਿਨ੍ਹਾਂ ਕੋਲ ਪੋਸਟਾਂ ਨੇ ਉਹਨਾਂ ਨੂੰ ਸੱਦੀ ਜਾਂਦੇ ਹੋ। ਤੇ ਕੀ ਟਿੱਪਣੀ ਹੈ ਜੀ ਇਸ ਤੇ? ਬੜੀ ਹੈਰਾਨਗੀ ਦੀ ਗੱਲ ਇਹ ਆ ਕਿ ਇਹਨਾਂ ਨੂੰ ਸੱਦਣੀ ਤਾਂ ਚਾਹੀਦੀ ਹੈ ਮੀਟਿੰਗ ਕੌਮੀ ਕਾਰਜਕਾਰਨੀ ਦੀ, ਆਮ ਆਦਮੀ ਜੀ ਪਾਰਟੀ ਵਾਲਿਆਂ ਨੂੰ, ਕਿ ਆਪਦਾ ਮੰਥਨ ਕਰਦੇ, ਚਿੰਤਨ ਕਰਦੇ ਕਿ ਭਾਈ ਕੀ ਕਮੀਆਂ ਰਹਿ ਗਈਆਂ, ਕਿੱਥੇ ਕੁਤਾਹੀਆਂ ਹੋਈਆਂ, ਕਿੱਥੇ ਗਲਤੀਆਂ ਹੋਈਆਂ, ਤੇ ਇਹ ਸਾਡੇ ਵਾਲਿਆਂ ਨੂੰ ਉੱਥੇ ਤਲਬ ਕਰੀ ਬੈਠੇ ਆ। ਦੱਸੋ। ਤੇ ਕਮਾਲ ਤੁਸੀਂ ਵੇਖੋ ਕਿ 4 ਮਹੀਨੇ ਹੋ ਗਏ ਆ, ਕੈਬਨਿਟ ਦੀ ਮੀਟਿੰਗ ਨਹੀਂ ਹੋਈ। ਕੈਬਨਿਟ ਦੀ ਮੀਟਿੰਗ ਪਹਿਲਾਂ ਇਹਨਾਂ ਨੇ ਫਿਕਸ ਕੀਤੀ, ਫਿਰ ਡੇਟ ਬਦਲੀ, ਫਿਰ ਹੁਣ ਇਹਨਾਂ ਨੇ ਵਿੱਚ ਕਿਉਂਕਿ ਦਿੱਲੀ ਗੇੜਾ ਲਾਣਾ ਸੀਗਾ, ਉਹ ਕੈਬਨਿਟ ਮੀਟਿੰਗ ਜਿਹੜੀ ਫਿਰ ਮੁਲਤਵੀ ਕਰ ਦਿੱਤੀ ਗਈ ਆ। ਹੁਣ ਜਿਹੜਾ ਉੱਥੇ ਇਹਨਾਂ ਨੇ ਮਜ਼ਮਾ ਲਾਇਆ, ਜਮਾਵੜਾ ਲਾਇਆ ਕਪੂਰਥਲਾ ਹਾਊਸ ਦੇ ਵਿੱਚ, ਕੱਲ ਨੂੰ ਇਹ ਉਹੀ ਕਪੂਰਥਲਾ ਹਾਊਸ ਹੈ। ਹੁਣ ਬਾਕੀ ਕੁਛ ਇਹਨਾਂ ਦੇ ਕੋਲ ਰਹਿ ਨਹੀਂ ਗਿਆ ਗੁਰਪ੍ਰੀਤ ਜੀ। ਇਹੀ ਜੀ ਆ ਕਿ ਜੀ ਪੰਜਾਬ ਦੀ ਪ੍ਰਾਪਰਟੀ ਉੱਥੇ ਰਹਿ ਗਈ ਆ, ਉਹਦੇ ਵਿੱਚ ਮੀਟਿੰਗ ਕਰਨਗੇ। ਪਹਿਲੀ ਗੱਲ ਤੇ ਇਹ ਮੇਰੇ ਖਿਆਲ ਦੇ ਨਾਲ ਉੱਥੇ ਇਹਨਾਂ ਨੇ ਜਿਹੜਾ ਨਾ ਉਹ ਨੌਲੇਜ ਸ਼ੇਅਰਿੰਗ ਵਾਲਾ ਸਮਝੌਤਾ ਵੇਖਿਓ ਉਹ ਰੱਦ ਕਰਨਾ ਹੋਊਗਾ, ਕਿਉਂਕਿ ਹੁਣ ਸਰਕਾਰ ਬਦਲ ਗਈ ਆ। ਕਿਤੇ ਇਹ ਨਾ ਹੋਵੇ ਕਿ ਫਾਈਲ ਸ਼ੇਅਰਿੰਗ ਵਾਲਾ ਕੰਮ ਚੱਲ ਪਵੇ ਤੇ ਇਹਨਾਂ ਦੇ ਤਾਂ ਆਪਣੇ ਚਿੱਠੇ ਕਿੱਸੇ ਜਿਹੜੇ ਆ ਉਹ ਉਹਨਾਂ ਤੱਕ ਪਹੁੰਚਣੇ ਸਟਾਰਟ ਹੋ ਜਾਣ। ਤੋ ਖੈਰ ਦੇਖੋ, ਬੜੀ ਹੈਰਾਨਗੀ ਦੀ ਗੱਲ ਆ ਕਿ ਜੀ ਜਿਹੜੀ ਜੀ ਗੱਲ ਤੋਂ ਪੰਜਾਬ ਦੇ ਵਿੱਚ ਚਰਚਾ ਹੋ ਰਹੀ ਹੈ, ਹੁਣ ਦੇਖੋ ਦਿੱਲੀ ਦੇ ਵਿੱਚ ਜੋ ਹੋਇਆ ਗੁਰਪ੍ਰੀਤ ਜੀ, ਉਸ ਤੋਂ ਬਾਅਦ ਸਭ ਤੋਂ ਵਧੇਰੇ ਚਰਚਾ ਇਸ ਵੇਲੇ ਪੰਜਾਬ ਦੀ ਹੀ ਹੈ ਕਿ ਪੰਜਾਬ ਦਾ ਕੀ ਬਣੇਗਾ। ਤਾਂ ਤੁਸੀਂ ਉਹੀ ਕੁਝ ਕਰ ਰਹੇ ਹੋ ਕਿ ਸਾਰਿਆਂ ਨੂੰ ਸੱਦ ਕੇ ਉੱਥੇ ਕਿਸ ਤਰ੍ਹਾਂ ਦਾ ਮੈਸੇਜ ਦਿੱਤਾ ਜਾ ਰਿਹਾ ਕਿ ਤੁਸੀਂ ਇਹ ਜਿਹੜੇ ਚੁਣੇ ਹੋਏ ਨੁਮਾਇੰਦੇ ਆ, ਇਹਨਾਂ ਨੂੰ ਕੱਖ ਨਹੀਂ ਸਮਝਦੇ। ਹਾਲਾਂਕਿ ਇਹ ਆਪਾਂ ਨੂੰ ਵੀ ਪਤਾ ਹੈ ਕਿ ਹੁਣ ਇੱਕ ਕਵਾਇਦ ਜਿਹੜੀ ਆ ਉਹ ਅਰਵਿੰਦ ਕੇਜਰੀਵਾਲ ਸਟਾਰਟ ਕਰਨਗੇ ਕਿ ਕਿਸੇ ਤਰੀਕੇ ਦੇ ਨਾਲ ਬਈ ਅਸੀਂ ਆਪਣੀ ਪਾਰਟੀ ਬਚਾਈਏ, ਤੇ ਜਾਂ ਖਾਸ ਤੌਰ ਤੇ ਪੰਜਾਬ ਦੀ ਜਿਹੜੀ ਸੱਤਾ ਹੈ ਇਸ ਜੀ ਨੂੰ ਕਿਤੇ ਨਾ ਕਿਤੇ ਬਚਾ ਕੇ ਰੱਖ ਲਈਏ, ਸਾਂਭ ਕੇ ਰੱਖ ਲਈਏ। ਪਰ ਹੁਣ ਮੈਨੂੰ ਲੱਗਦਾ ਕਿ ਬਹੁਤ ਮੁਸ਼ਕਲ ਹੈ, ਬਹੁਤ ਮੁਸ਼ਕਲ ਹੈ, ਕਿਉਂਕਿ ਅੱਜ ਵੀ ਦਿਨ ਭਰ ਚਰਚਾ ਚੱਲਦੀ ਰਹੀ ਕਿ
ਮਾਨ ਸਾਹਿਬ ਨੂੰ ਏਕਨਾਥ ਸ਼ਿੰਦੇ ਵਾਂਗੂ ਵਰਤਿਆ ਜਾ ਸਕਦਾ ਹੈ, ਕਿਉਂਕਿ ਇਹ ਅਮਿਤ ਸ਼ਾਹ ਦੇ ਨਜ਼ਦੀਕੀ ਹੈਗੇ ਆ। ਕੁਝ ਗੱਲਾਂ ਇਹ ਜੀ ਵੀ ਵੇਖਣ ਨੂੰ ਮਿਲੀਆਂ ਕਿ ਪ੍ਰਤਾਪ ਸਿੰਘ ਬਾਜਵਾ ਹੋਰੀ ਕਹੀ ਜਾਂਦੇ ਸੀਗੇ ਕਿ 30 ਇਹਨਾਂ ਦੇ ਵਿਧਾਇਕ ਸਾਡੇ ਸੰਪਰਕ ਦੇ ਵਿੱਚ ਆ। ਉਧਰੋਂ ਮਨਜਿੰਦਰ ਸਿੰਘ ਸਿਰਸਾ ਉਹ ਚੁਕੰਨਿਆ ਕਰ ਰਹੇ ਸਨ ਮਾਨ ਸਾਹਿਬ ਨੂੰ ਕਿ ਅਰਵਿੰਦ ਕੇਜਰੀਵਾਲ ਤੇਰੀ ਜਗ੍ਹਾ ਤੇ ਭਰਾਵਾ ਮੁੱਖ ਮੰਤਰੀ ਬਣੇਗਾ, ਥੋੜਾ ਜਿਹਾ ਚੌਕਸ ਰਹੀ। ਤਾਂ ਇਹ ਤਾਂ ਹੈ ਨਾ ਕਿ ਜਿਵੇਂ ਹੁਣ ਕੋਈ ਬੰਦਾ ਪਹਿਲਾਂ ਹੀ ਬੇਚੈਨ ਹੋਵੇ ਤੇ ਉਹਨੂੰ ਹੋਰ ਸ਼ੱਕੀ ਕੀਤਾ ਜਾਂਦਾ। ਐਸੀਆਂ ਚੋਭਾਂ ਤੇ ਲਾਈਆਂ ਜਾਂਦੀਆਂ, ਆਪਾਂ ਨੂੰ ਵੀ ਪਤਾ ਸਿਆਸਤ ਦੇ ਵਿੱਚ। ਪਰ ਹੁਣ ਇਹ ਕੱਲ ਜਿਹੜੀ ਮੀਟਿੰਗ ਕਰਨਗੇ ਉਹਦੇ ਵਿੱਚ ਕੀ ਇਹਨਾਂ ਨੂੰ ਇਕਜੁੱਟ ਰੱਖਣ ਦਾ ਹੀ ਏਜੰਡਾ ਦੱਸਿਆ ਜਾਊਗਾ, ਜਾਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ 'ਚ ਕੁਝ ਤਬਦੀਲੀ ਵੇਖਣ ਨੂੰ ਮਿਲ ਸਕਦੀ ਹੈ? ਕਿਉਂਕਿ ਅਰਵਿੰਦ ਕੇਜਰੀਵਾਲ ਬਾਰੇ ਇਹ ਵੀ ਸੁਣਨ ਨੂੰ ਮਿਲ ਰਿਹਾ ਹੈ ਕਿ ਗੋਗੀ ਵਾਲੀ ਜਿਹੜੀ ਖਾਲੀ ਸੀਟ ਹੋਈ ਆ ਉਹਦੇ ਤੋਂ ਇਲੈਕਸ਼ਨ ਲੜਾਇਆ ਜਾ ਸਕਦਾ। ਹਾਲਾਂਕਿ ਮੇਰਾ ਮੰਨਣਾ ਹੈ ਜੇ ਅਜਿਹਾ ਕਰਦਾ ਹੈ ਅਰਵਿੰਦ ਕੇਜਰੀਵਾਲ ਜੀ ਤਾਂ ਉਹ ਪੰਜਾਬ ਚੋਂ ਵੀ ਖਤਮ ਹੋ ਜਾਏਗਾ। ਇਹ ਮੇਰਾ ਮੰਨਣਾ ਹੈ ਜੀ, ਪਾਰਟੀ ਇੱਥੋਂ ਵੀ ਖਤਮ ਹੋ ਜਾਏਗੀ। ਤਾਂ ਗੱਲ ਇਹ ਆ ਕਿ ਦੂਜੇ ਪਾਸੇ ਹੁਣ ਜਾਂ ਤਾਂ ਇਹੀ ਆ ਕਿ ਕੋਈ ਨੀਤੀਗਤ ਬਦਲਾਅ ਲੈ ਕੇ ਆਉਣਗੇ, ਮਾਨ ਸਾਹਿਬ ਨੂੰ ਫ੍ਰੀ ਹੈਂਡ ਕਰਨਗੇ, ਜਾਂ ਆਪ ਦਾ ਦਖਲ ਇਹਨਾਂ ਦਾ ਬਹੁਤ ਜ਼ਿਆਦਾ ਵੱਧ ਜਾਏਗਾ। ਉਹ ਤਾਂ ਮੀਟਿੰਗ ਤੋਂ ਜੀ ਬਾਅਦ ਹੀ ਹੈ। ਪਰ ਗੁਰਪ੍ਰੀਤ ਜੀ ਇੱਕ ਗੱਲ ਜਿਹੜੀ ਆ ਉਹ ਸਾਫ਼ ਤੇ ਸਪਸ਼ਟ ਨਜ਼ਰ ਆ ਰਹੀ ਹੈ ਕਿ ਜਿੰਨੀ ਜਲਦੀ ਇਹਨਾਂ ਨੇ ਚੜ੍ਹਾਈ ਕੀਤੀ ਸੀਗੀ, ਹੁਣ ਮੇਰੇ ਖਿਆਲ ਦੇ ਨਾਲ ਸਮਾਂ ਆ ਗਿਆ ਹੈ ਕਿ ਉਨੀ ਹੀ ਦੁੱਗਣੀ ਰਫ਼ਤਾਰ ਦੇ ਨਾਲ ਇਹਨਾਂ ਦੀ ਉਹ ਚੜ੍ਹਤ ਜਿਹੜੀ ਉਹ ਖੁਰਨੀ ਸਟਾਰਟ ਹੋ ਗਈ ਆ। ਦੇਖੋ ਜੇ ਇਹਨਾਂ ਦੀ ਹਾਰ ਦੇ ਕਾਰਨ ਲੱਭੋਗੇ ਤਾਂ ਉਹ ਕਈ ਹੋ ਸਕਦੇ ਆ, ਪਰ ਸਭ ਤੋਂ ਵੱਡਾ ਤੇ ਇਹੋ ਆ ਕਿ ਤੁਸੀਂ ਧਾਰਮਿਕ ਅਸਥਾਨ ਦੇ ਨਾਮ ਤੇ ਮੁੜ ਕੇ ਜਦੋਂ ਦੁਕਾਨ ਸਟਾਰਟ ਕਰ ਬੈਠੇ ਹੋ ਨਾ, ਤਾਂ ਤੁਹਾਡਾ ਜਿਹੜਾ ਆਈਡੀਓਲੋਜੀਕਲੀ ਜਿਹੜਾ ਸ਼ਿਫਟ ਵੱਜਦਾ ਹੈ ਉਹ ਜਥੇਬੰਦਕ ਤੌਰ ਤੇ ਤੁਹਾਨੂੰ ਬਹੁਤ ਕਮਜ਼ੋਰ ਕਰ ਦਿੰਦਾ ਹੈ, ਕਿਉਂਕਿ ਤੁਹਾਡੇ ਨਾਲ ਜੋ ਤਨੋ ਮਨੋ ਜੁੜੇ ਬੰਦੇ ਹੁੰਦੇ ਆ ਉਹ ਤੁਰਨੋਂ ਹਟ ਜਾਂਦੇ ਆ। ਤਾਂ ਇਹ ਜੀ ਜੀ ਇਹਨਾਂ ਦੀ ਕਮੀ ਰਹੀ ਆ। ਤੇ ਜੇ ਹੁਣ ਆਪਾਂ ਦੇਖੀਏ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੇ ਇਹਨਾਂ ਨੂੰ ਮਾਤ ਦਿੱਤੀ ਆ, ਤਾਂ ਕਾਂਗਰਸ ਇੱਥੇ ਉਤਸ਼ਾਹਤ ਹੈ। ਕਾਂਗਰਸ ਸੋਚ ਰਹੀ ਹੈ ਕਿ ਅਸੀਂ ਕਿਉਂ ਨਹੀਂ ਇਹਨਾਂ ਨੂੰ ਮਾਤ ਦੇ ਸਕਦੇ। ਇਸ ਕਰਕੇ ਜੀ ਜੀ ਹੁਣ ਅਰਵਿੰਦ ਕੇਜਰੀਵਾਲ ਮੇਰੇ ਖਿਆਲ ਦੇ ਨਾਲ ਇੱਕ ਐਸੀ ਪਿੱਚ ਤੇ ਆਣ ਖਲੋਤੇ ਆ ਜਿੱਥੇ ਉਹ ਕਦੇ ਵੀ ਰਨ ਆਊਟ ਹੋ ਸਕਦੇ ਆ। ਤੇ ਜੇ ਉਹ ਪੰਜਾਬ ਨੂੰ ਮਤਲਬ ਕਿ ਕੁਝ ਮਾੜਾ ਮੋਟਾ ਨਾਲ ਰੱਖਣਾ ਚਾਹੁੰਦੇ ਆ, ਤਾਂ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਫੈਸਲੇ ਜਿਹੜੇ ਆ ਉਹ ਇਹਨਾਂ ਨੂੰ ਖੁੱਲੇ ਰੂਪ ਦੇ ਵਿੱਚ ਲੈਣ ਦੀ ਖੁੱਲ੍ਹ ਦੇਣੀ ਪਊਗੀ। ਨਹੀਂ ਤਾਂ ਇੱਥੇ ਵੀ ਹੁਣ ਬਹੁਤ ਮੁਸ਼ਕਲ ਹੋ ਜਾਏਗਾ। ਸੋ ਅਰਵਿੰਦ ਕੇਜਰੀਵਾਲ ਕੀ ਸੋਚਦੇ ਆ, ਕੀ ਕੱਲ ਨੂੰ ਫੈਸਲਾ ਲੈਂਦੇ, ਮੈਨੂੰ ਨਹੀਂ ਪਤਾ। ਪਰ ਅਰਵਿੰਦ ਕੇਜਰੀਵਾਲ ਇੰਨੇ ਕਮਜ਼ੋਰ ਸਾਬਤ ਹੋਏ ਕਿ ਭਾਰਤੀ ਜਨਤਾ ਪਾਰਟੀ ਨੇ ਇਹਨਾਂ ਨੂੰ ਇੰਨਾ ਫਸਾ ਦਿੱਤਾ ਕਿ ਬਹੁਤੇ ਮਾਮਲਿਆਂ ਦੇ ਵਿੱਚ ਇਹ ਲਾਜਵਾਬ ਹੋ ਗਏ। ਇਹਨਾਂ ਦੇ ਕੋਲ ਜਵਾਬ ਹੀ ਨਹੀਂ ਸੀਗਾ। ਤਾਂ ਇਹੀ ਚੀਜ਼ ਕਾਂਗਰਸ ਵੀ ਕਰਨ ਦੀ ਫਿਰਾਕ ਦੇ ਵਿੱਚ ਹੈ, ਕਿਉਂਕਿ ਕਾਂਗਰਸ ਨੂੰ ਵੀ ਲੱਗਦਾ ਹੈ ਕਿ ਅਸੀਂ ਹੁਣ ਇਹਨਾਂ ਨੂੰ ਢਿੱਲ ਨਾ ਦਈਏ, ਇਹਨਾਂ ਨੂੰ ਢਿੱਲੇ ਜੀ ਨਾ ਜੀ ਛੱਡੀਏ, ਵੀ ਕੱਸ ਕੇ ਰੱਖੀਏ ਚੂੜੀ। ਇਹਨਾਂ ਨੂੰ ਲਗਾਤਾਰ ਮੋਰਚਿਆਂ ਤੇ ਘੇਰੀਏ, ਲਗਾਤਾਰ ਇਹਨਾਂ ਨੂੰ ਸਵਾਲ ਕਰੀਏ। ਤੇ ਉਹ ਇਕੱਲੇ ਇੱਕ ਸਟੇਟ ਦੇ ਵਿੱਚ ਨਹੀਂ, ਜਿੱਥੇ ਜਿੱਥੇ ਵੀ ਆਮ ਆਦਮੀ ਪਾਰਟੀ ਤੇ ਆਮੋ ਸਾਹਮਣੇ ਹੋਣਗੇ, ਤਾਂ ਮੈਨੂੰ ਲੱਗਦਾ ਕਾਂਗਰਸ ਹੀ ਥੋੜਾ ਬਹੁਤਾ ਵੀ ਇਹਨਾਂ ਨੂੰ ਰਾਹ ਨਹੀਂ ਦੇਣਗੇ। ਤਾਂ ਦੂਜੀ ਗੱਲ ਇਹ ਕਿ ਕਾਂਗਰਸ ਨੇ ਆਮ ਆਦਮੀ ਪਾਰਟੀ ਦਾ ਨੁਕਸਾਨ ਕਰ ਦਿੱਤਾ ਹੈ, ਜਿਵੇਂ ਇਹਨਾਂ ਨੇ ਹਰਿਆਣੇ 'ਚ ਕੀਤਾ ਸੀਗਾ। 13 ਤੋਂ 14 ਸੀਟਾਂ ਜਿਹੜੀਆਂ ਉਹ ਕਾਂਗਰਸ ਦੇ ਵੋਟ ਸ਼ੇਅਰ ਵਧੇ ਨਾਲ ਹੀ ਸਾਰਾ ਖਿਲਾ ਹੋ ਗਿਆ। ਵੈਸੇ ਤੇ ਜੇ ਤੁਸੀਂ ਇੱਕ ਇੰਟਰਸਟਿੰਗ ਫੈਕਟ ਦੇਖੋਗੇ, 28,000 ਵੋਟ ਕਿਤੇ ਹੋਰ ਲੈ ਜਾਂਦੀ ਨਾ ਆਮ ਆਦਮੀ ਪਾਰਟੀ, ਤਾਂ ਜੀ ਸਰਕਾਰ ਬਣਾਉਣ ਦੇ ਬਿਲਕੁਲ ਨੇੜੇ ਪਹੁੰਚ ਜਾਣਾ ਸੀ ਇਹਨਾਂ ਨੇ। ਤੋਂ ਖੈਰ ਜੀ ਬਹੁਤ ਘੱਟ ਕਹਿ ਲਓ ਮਾਰਜਨ ਸੀਗਾ ਇਸ ਸਾਰੀ ਜਿੱਤ ਹਾਰ ਦਾ। ਯਾਨੀ ਜੇ ਆਪਾਂ ਸੀਟਾਂ ਦੀ ਗਿਣਤੀ ਦੇਖੀਏ ਤਾਂ ਬਹੁਤ ਵੱਡਾ ਹੈ, ਪਰ ਜੇ ਜੀ ਵੋਟ ਜੀ ਸ਼ੇਅਰ ਦੇਖੀਏ ਤੇ ਜੋ ਕਾਂਗਰਸ ਨੂੰ ਵੋਟ ਸ਼ੇਅਰ ਗਿਆ ਹੈ, ਤਾਂ ਉਹ ਬੜੇ ਕੁਝ ਮਤਲਬ ਕਿ ਸੀਟਾਂ ਇਸ ਤਰ੍ਹਾਂ ਦੀਆਂ ਨਾ ਜਿੱਥੇ ਕੋਈ 300 400 ਤੋਂ ਲੈ ਕੇ 7-8 ਹਜ਼ਾਰ ਤੱਕ ਦਾ ਫੈਸਲਾ ਹੋਇਆ। ਇਸ ਲਿਹਾਜ਼ ਜੀ ਨਾਲ ਜੇ ਦੇਖੀਏ ਤਾਂ ਕਾਂਗਰਸ ਨੇ ਨੁਕਸਾਨ ਕਰਕੇ ਤੇ ਇਹਨਾਂ ਦਾ ਉਹ ਜਿਹੜਾ ਹਿਸਾਬ ਕਿਤਾਬ ਸੀਗਾ ਹਰਿਆਣੇ ਵਾਲਾ ਬਰੋਬਰ ਕਰ ਦਿੱਤਾ, ਕਿਉਂਕਿ ਹਰਿਆਣੇ ਦੇ ਵਿੱਚ 5 ਕੁ ਸੀਟਾਂ ਦਾ ਇਹਨਾਂ ਨੇ ਨੁਕਸਾਨ ਕਰ ਦਿੱਤਾ ਸੀਗਾ ਜੀ। ਜੀ ਸੋ ਪਰ ਉਹ ਕਈ ਲੋਕ ਤਾਂ ਇਹ ਕਹਿੰਦੇ ਨੇ ਮਿੰਟੂ ਜੀ ਕਿ ਉਧਰ ਭਾਜਪਾ ਵਾਲੇ ਵੀ ਫਨ ਚੱਕੀ ਫਿਰਦੇ ਸੀ, ਇਧਰੋਂ ਹੋ ਵੀ ਜਾਂਦੀ ਸਹਿਮਤੀ, ਫਿਰ ਵੀ ਉਹਨਾਂ ਨੇ ਖੁੱਲੇ ਖਾਤੇ ਰੱਖੇ ਸੀ। ਕਹਿੰਦੇ ਆਪਾਂ ਤਾਂ ਦਿੱਲੀ ਐਤਕੀ ਆਪਣੀ ਜੇਬ 'ਚ ਹੀ ਪਾਉਣੀ ਹੈ। ਤੇ ਇਧਰੋਂ ਜਿਹੜੀ ਇਹਨਾਂ ਨੇ ਮੀਟਿੰਗ ਦਾ ਵੀ ਸੱਦਾ ਦਿੱਤਾ, ਹੁਣ ਦੇਖੋ ਉਹਦੇ 'ਚ ਕਿਸੇ ਨੂੰ ਇਕੱਠੇ ਹੋਣ ਨੂੰ ਕਿਹਾ ਜਾਂਦਾ ਜਾਂ ਫਿਰ ਝਾੜਾ ਝੂੜਾਂ ਵੀ ਪੈਂਦੀਆਂ ਨੇ, ਕਿਉਂਕਿ ਮਾਨ ਸਾਹਿਬ ਨੇ ਜਿੰਨੀਆਂ ਸੀਟਾਂ ਦੇ ਉੱਪਰ ਪ੍ਰਚਾਰ ਕੀਤਾ ਸਾਰੀਆਂ ਹੀ ਖੂਹ ਖਾਤੇ ਗਈਆਂ, ਉੱਥੇ ਸਾਰੀਆਂ ਤੇ ਹੀ ਹਾਰ ਗਏ ਨੇ।
ਪਰ ਆਪਾਂ ਅੱਗੇ ਚੱਲਦੇ ਹਾਂ। ਦਿੱਲੀ ਭਾਜਪਾ ਦੀ ਜਿੱਤ ਦੇ ਨਾਲ ਹੀ ਰਵਨੀਤ ਬਿੱਟੂ ਹੋਣਾ ਦਾ ਸਖਤ ਜਿਹਾ ਬਿਆਨ ਆਇਆ ਸੀ, ਵਿੱਚ ਜ਼ਿਕਰ ਸੀ ਪੰਜਾਬ ਦਾ, ਤੇ ਕਹਿੰਦੇ ਮਾਨ ਸਾਹਿਬ ਤੁਸੀਂ ਵੀ ਆਪਣਾ ਬੋਰੀ ਬਿਸਤਰਾ ਬੰਨ ਲਓ। ਤੇ ਉਹਨਾਂ ਨੇ ਟਿੱਪਣੀ ਕਾਦੀ ਕੀਤੀ, ਉਸ ਤੋਂ ਅਗਲੇ ਦਿਨ ਹੀ ਉਹਨਾਂ ਦੇ ਸਾਥੀਆਂ ਨੂੰ ਚੱਕ ਲਿਆ ਜਾਂਦਾ। ਇਹ ਕੀ ਮਾਜਰਾ ਹੈ ਜੀ ਜਰਾ ਸਾਰਾ? ਦੇਖੋ, ਇੱਕ ਤਾਂ ਕੋਈ ਮੇਰੇ ਖਿਆਲ ਦੇ ਨਾਲ ਜਾਤੀ ਸੂਚਕ ਸ਼ਬਦ ਬੋਲਣ ਦਾ ਮਾਮਲਾ ਹੈ, ਜਿਹਦੇ 'ਚ ਇੱਕ ਇਹਨਾਂ ਦੇ ਕਰੀਬੀ ਨੂੰ ਚੁੱਕਿਆ ਗਿਆ। ਇੱਕ ਮਾਮਲਾ ਹੈ ਫਿਰੌਤੀ ਮੰਗਣ ਨੂੰ ਲੈ ਕੇ ਰਾਜੀਵ ਰਾਜਾ ਦਾ, ਜਿਹਦੇ ਵਿੱਚ ਇੱਕ ਸ਼ਾਇਦ ਆਡੀਓ ਵਾਇਰਲ ਹੁੰਦੀ ਹੈ, ਉਸ ਦੇ ਬਿਹਾਵ ਤੇ ਹੀ ਗ੍ਰਿਫਤਾਰੀ ਪਾ ਦਿੱਤੀ ਜਾਂਦੀ ਆ। ਰਵਨੀਤ ਬਿੱਟੂ ਹੁਣ ਬਹੁਤ ਕਲਪਿਆ ਪਿਆ, ਉੱਤੇ ਸਿੱਧਾ ਚੈਲੰਜ ਕਰ ਰਿਹਾ ਮਾਨ ਸਾਹਿਬ ਨੂੰ ਕਿ ਬਈ ਮੇਰੇ ਤੇ ਕੇਸ ਪਾ ਕੇ ਦਿਖਾ, ਤੇ ਇਹ ਬਿਲਕੁਲ ਧੱਕਾ ਕਰ ਰਹੇ ਹੋ ਤੁਸੀਂ। ਬਿਲਕੁਲ ਸਵਾਲ ਤੁਹਾਡਾ ਜਾਇਜ਼ ਹੈ, ਵਾਜਬ ਹੈ ਕਿ ਜਿਵੇਂ ਹੀ ਰਵਨੀਤ ਬਿੱਟੂ ਨੇ ਵੰਗਾਰਿਆ ਤੇ ਵੀ ਨਾਲ ਦੀ ਨਾਲ ਕਾਰਵਾਈ ਜਿਹੜੀ ਹੈ ਉਹ ਪਾ ਦਿੱਤੀ ਗਈ ਆ। ਤਾਂ ਕੀ ਇਹ ਇੱਕ ਮੈਸੇਜ ਦੇਣ ਦਾ ਯਤਨ ਕੀਤਾ ਜਾ ਰਿਹਾ ਗੁਰਪ੍ਰੀਤ ਜੀ ਕਿ ਬਈ ਅਸੀਂ ਢਿੱਲੇ ਨਹੀਂ ਪਵਾਂਗੇ, ਅਸੀਂ ਬਈ ਇੱਥੇ ਹਿਸਾਬ ਕਿਤਾਬ ਬਰੋਬਰ ਰੱਖਾਂਗੇ। ਤਾਂ ਜੇ ਇਹ ਰਾਜਨੀਤੀ ਅੱਗੇ ਵੱਧਦੀ ਹੈ ਤਾਂ ਮੇਰੇ ਖਿਆਲ ਦੇ ਨਾਲ ਕਾਫੀ ਵੱਡਾ ਘਮਸਾਨ ਜਿਹੜਾ ਹੈ ਉਹ ਸਟਾਰਟ ਹੋ ਚੁੱਕਾ ਸਮਝੋ, ਕਿਉਂਕਿ ਅਸਲ ਦੇ ਵਿੱਚ ਭਾਜਪਾ ਦੀ ਜੇ ਨਜ਼ਰ ਦੇਖੀਏ ਤਾਂ ਉਹ ਲੁਧਿਆਣੇ ਤੋਂ ਹੀ ਆ, ਜਿਹੜੀ ਜ਼ਿਮਨੀ ਚੋਣ ਆ। ਤਾਂ ਕੀ ਇਹਦੇ ਮਾਇਨੇ ਆਪਾਂ ਸਮਝੀਏ ਕਿ ਜ਼ਿਮਨੀ ਚੋਣ ਦੀ ਤਿਆਰੀ ਜਿਹੜੀ ਉਹ ਵਿੱਢ ਲਈ ਗਈ ਆ? ਰਵਨੀਤ ਬਿੱਟੂ ਕਹਿ ਰਿਹਾ ਕਿ ਫਾਲਸ ਕੇਸ ਨੇ, ਫਰਜ਼ੀ ਕੇਸ ਨੇ। ਹੁਣ ਇਹ ਪੁਲਿਸ ਤਾਂ ਕਹਿੰਦੀ ਹੁੰਦੀ ਹੈ, ਤੁਹਾਨੂੰ ਪਤਾ ਹੀ ਹੈ ਕਿ ਜੈਨੂਇਨ ਕੇਸ ਆ, ਪਰ ਕੀ ਆਪਾਂ ਦੇਖੀਏ, ਕਿਉਂਕਿ ਇੱਥੋਂ ਹੀ ਆਪਾਂ ਨੂੰ ਇੱਕ ਥੋੜਾ ਜਿਹਾ ਨਾ ਓਵਰਵਿਊ ਮਿਲੇਗਾ। ਇੱਕ ਤੇ ਇਹ ਚੀਜ਼ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਬਈ ਮਨਜਿੰਦਰ ਸਿੰਘ ਸਿਰਸਾ ਜਾਂ ਮਾਰਵਾਹਾ ਸਾਹਿਬ ਦੇ ਵਿੱਚੋਂ ਕਿਹੜੇ ਸਿੱਖ ਲੀਡਰ ਨੂੰ ਕਿੰਨੀ ਕੁ ਪਾਵਰ ਦਿੰਦੀ ਆ, ਉਹ ਤੋਂ ਇੱਕ ਅੰਦਾਜ਼ਾ ਹੋ ਜਾਏਗਾ ਗੁਰਪ੍ਰੀਤ ਜੀ ਕਿ ਪੰਜਾਬ ਪ੍ਰਤੀ ਉਹਨਾਂ ਦਾ ਏਜੰਡਾ ਕਿਸ ਤਰ੍ਹਾਂ ਦਾ ਹੈ। ਤੇ ਦੂਜੀ ਚੀਜ਼ ਜਿਹੜੀ ਹੈ ਉਹ ਮਤਲਬ ਆਪਾਂ ਨੂੰ ਇੱਥੇ ਜੋ ਲੁਧਿਆਣੇ ਦੇ ਵਿੱਚ ਦੇਖਣ ਨੂੰ ਮਿਲੇਗਾ ਉਹਦੇ ਤੋਂ ਇੱਕ ਅੰਦਾਜ਼ਾ ਹੋ ਜਾਏਗਾ ਕਿ ਇਹ ਕਿਸ ਤਰ੍ਹਾਂ ਦੀ ਰਾਜਨੀਤੀ ਕਰਨਗੇ, ਕਿਉਂਕਿ ਆਪਾਂ ਨੂੰ ਪਤਾ ਹੀ ਹੈ ਰਵਨੀਤ ਬਿੱਟੂ ਭਾਜਪਾ ਜੁਆਇਨ ਕਰ ਚੁੱਕੇ ਆ, ਕੇਂਦਰੀ ਮੰਤਰੀ ਬਣ ਚੁੱਕੇ ਆ, ਉਹਨਾਂ ਦਾ ਆਪਣਾ ਵਿਅਕਤੀਗਤ ਆਧਾਰ ਵੀ ਹੈਗਾ, ਤੇ ਭਾਰਤੀ ਜਨਤਾ ਪਾਰਟੀ ਦੀ ਉੱਥੇ ਤਗੜੀ ਹੋਂਦ ਵੀ ਹੈਗੀ ਹੈ ਲੁਧਿਆਣੇ 'ਚ। ਤਾਂ ਕੀ ਇੱਥੋਂ ਹੀ ਗੇਮ ਸਟਾਰਟ ਹੋਏਗੀ? ਯਾਨੀ ਇੱਕ ਅੰਦਾਜ਼ਾ ਤੇ ਆਪਾਂ ਨੂੰ ਜਦੋਂ ਕੈਬਨਿਟ ਦਾ ਗਠਨ ਹੋਏਗਾ ਉਹਦੇ 'ਚ ਕਿਸ ਸਿੱਖ ਲੀਡਰ ਨੂੰ ਕਿੰਨੀ ਕੁ ਪਾਵਰ ਦਿੱਤੀ ਜਾਂਦੀ, ਕੀ ਮਨਜਿੰਦਰ ਸਿੰਘ ਸਿਰਸਾ ਨੂੰ ਨੰਬਰ 1, ਨੰਬਰ 2, ਨੰਬਰ 3 ਤੱਕ ਬਣਾਇਆ ਜਾ ਸਕਦਾ ਹੈ, ਜਾਂ ਫਿਰ ਜਿਵੇਂ ਮੈਂ ਕਿਹਾ ਕਿ ਇੱਕ ਅੱਗੇ ਜਦੋਂ ਇੱਥੇ ਮੋਰਚਾ ਖੁੱਲੇਗਾ ਤਾਂ ਉੱਥੇ ਆਪਾਂ ਨੂੰ ਲਗਭਗ ਸਾਫ਼ ਹੋ ਜਾਏਗਾ ਕਿ ਭਾਰਤੀ ਜਨਤਾ ਪਾਰਟੀ ਕਿਸ ਤਰ੍ਹਾਂ ਖੇਡਣ ਜਾ ਰਹੀ ਆ। ਤਾਂ ਇਹੀ ਹੈ ਕਿ ਹੁਣ ਇਹਨਾਂ ਨੇ ਮਾਮਲੇ ਦਰਜ ਕੀਤੇ ਆ। ਰਵਨੀਤ ਸਿੰਘ ਬਿੱਟੂ ਜਿਹੜੇ ਆ ਉਹ ਇਹਨਾਂ ਨੂੰ ਫਰਜ਼ੀ ਦੱਸ ਰਹੇ ਆ, ਸੱਚ ਪਤਾ ਨਹੀਂ ਕੀ ਹੈ, ਕਿਉਂਕਿ ਆਪਾਂ ਨੂੰ ਵੀ ਪਤਾ ਹੈ ਕਿ ਕੁਝ ਮਾਮਲੇ ਰਾਜਨੀਤੀ ਦੇ ਵਿੱਚ ਰਾਜਨੀਤੀ ਤੋਂ ਪ੍ਰੇਰਿਤ ਵੀ ਹੁੰਦੇ ਆ ਤੇ ਕੁਝ ਮਾਮਲੇ ਸੱਚੇ ਵੀ ਹੁੰਦੇ ਆ। ਇਹ ਜਾਂਚ ਪੜਤਾਲ ਦਾ ਵਿਸ਼ਾ, ਪਰ ਜੇ ਕੋਈ ਅਸਲੀ ਕੇਸ ਹੈ ਉਹ ਰਜਿਸਟਰਡ ਹੋਣਾ ਚਾਹੀਦਾ, ਨਕਲੀ ਕੇਸ ਨਹੀਂ ਪਾਏ ਜਾਣੇ ਚਾਹੀਦੇ, ਮੇਰਾ ਐਸਾ ਮੰਨਣਾ ਹੈ। ਪਰ ਇਹ ਸਾਫ਼ ਹੈ ਕਿ ਭਾਰਤੀ ਜਨਤਾ ਪਾਰਟੀ ਇੱਥੇ ਪੰਜਾਬ ਦੇ ਵਿੱਚ ਦਿੱਲੀ ਤੋਂ ਬਾਅਦ ਪੂਰੇ ਉਤਸ਼ਾਹ ਦੇ ਵਿੱਚ ਆ। ਤੁਸੀਂ ਵੇਖਿਆ ਹੋਣਾ ਇਹਨਾਂ ਦੇ ਬੰਦਿਆਂ ਨੇ ਤੇ ਪਟਾਕੇ ਪਟੂਕੇ ਵੀ ਬਹੁਤ ਚਲਾਏ, ਏਦਾਂ ਲੱਗਦਾ ਸੀਗਾ ਕਿ ਜਿਵੇਂ ਪੰਜਾਬ ਜਿੱਤ ਗਿਆ, ਕਿਉਂਕਿ ਹੁਣ ਇਹਨਾਂ ਨੇ ਸੁਪਨਾ ਮਜ਼ਬੂਤੀ ਨਾਲ ਵੇਖਣਾ ਸਟਾਰਟ ਕਰ ਦਿੱਤਾ ਹੈ ਕਿ ਭਾਈ ਅਸੀਂ ਇਸ ਲੜਾਈ ਨੂੰ ਵੀ ਜਿੱਤ ਲਵਾਂਗੇ। ਤਾਂ ਉਹਦੇ ਵਿੱਚ ਸਾਫ਼ ਹੈ ਕਿ ਜਦੋਂ ਤੁਸੀਂ ਇਸ ਤਰ੍ਹਾਂ ਦੀ ਮੁੱਖ ਲੜਾਈ ਚਾਹੋਗੇ ਤਾਂ ਫਿਰ ਪਰਚੇ ਤੁਹਾਡੇ ਤੇ ਸੱਚੇ ਵੀ ਹੋਣੇ ਤੇ ਝੂਠੇ ਵੀ ਹੋਣੇ। ਜੀ। ਸੋ ਮਿੰਟੂ ਜੀ, ਅਗਲੀ ਖਬਰ ਦੇ ਵੱਲ ਚੱਲਦੇ ਹਾਂ। ਜਰਾ ਇਸ ਗੱਲ ਤੇ ਚਾਨਣਾ ਪਾਇਓ ਮਿੰਟੂ ਜੀ ਕਿ ਕੀ ਕੋਈ ਤਹਿਸੀਲਦਾਰ ਇੰਨੀ ਕੁ ਤਨਖਾਹ ਲੈਂਦਾ ਹੈ ਕਿ ਉਹ ਸੋਨੇ ਦੀ ਇੱਟ ਲੈ ਸਕਦਾ ਹੈ? ਨਹੀਂ ਦੇਖੋ, ਸੋਨੇ ਦੀ ਇੱਟ ਮੇਰੇ ਖਿਆਲ ਦੇ ਨਾਲ ਅੱਜ ਦੇ ਦੌਰ ਦੇ ਵਿੱਚ ਤੇ ਤਨਖਾਹ ਦੇ ਨਾਲ ਤੇ ਸੋਨੇ ਦੀ ਇੱਟ ਛੱਡੋ, ਘਰ ਵਾਲੀ ਇੱਟ ਜਿਹੜੀ ਆ ਉਹ ਜੋੜ ਕੇ ਘਰ ਪਾਉਣਾ ਬਹੁਤ ਔਖਾ। ਤੇ ਗੱਲ ਇਹ ਆ ਕਿ ਉਹ ਗਾਣਾ ਵੀ ਸੀਗਾ ਨਾ, ਸੋਨੇ ਦੀ ਇੱਟ ਮਾਈਆ ਜੇ ਰੱਬ ਤੈਨੂੰ ਕਲਮ ਦਿੱਤੀ ਇਹਨੇ ਜ਼ੁਲਮ ਨਾਲ ਲਿਖ ਮਾਈਆ। ਪਰ ਹੁਣ ਕਲਮ ਜਿਨ੍ਹਾਂ ਦੇ ਹੱਥ 'ਚ ਇਸ ਤਰ੍ਹਾਂ ਦੀ ਹੁੰਦੀ ਆ ਉਹ ਭਾਈ ਇੱਟਾਂ ਭਾਵੇਂ ਜਿੰਨੀਆਂ ਮਰਜ਼ੀ ਪਕਾ ਲੈਣ। ਪਰ ਇਹ ਜਿਹੜਾ ਮਾਮਲਾ ਹੈ ਨਾ, ਇਹ ਥੋੜਾ ਜਿਹਾ ਆਪਾਂ ਦੱਸ ਦਈਏ ਆਡੀਅנס ਨੂੰ ਕਿ ਜੋ ਰੈਵਨਿਊ ਡਿਪਾਰਟਮੈਂਟ ਆ, ਇਹਨਾਂ ਦੀ ਜਿਹੜੀ ਐਸੋਸੀਏਸ਼ਨ ਆ, ਉਹਦੇ ਪ੍ਰਧਾਨ ਹੈ ਸੁਖਚਰਨ ਸਿੰਘ, ਜਿਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀਗਾ। ਇਹ ਆਪਣਾ ਲੋਕਰ ਖੋਲਣ ਤੋਂ ਸੰਕੋਚ ਦਿਖਾ ਰਹੇ ਸਨ। ਤੇ ਤੁਹਾਨੂੰ ਯਾਦ ਹੋਣਾ ਕਿ ਇੱਥੇ ਵੀ ਇੱਕ ਬਹੁਤ ਵੱਡਾ ਵਿਵਾਦ ਪੈਦਾ ਹੋਇਆ। ਰੈਵਨਿਊ ਡਿਪਾਰਟਮੈਂਟ ਵਾਲੇ ਕਹਿੰਦੇ ਸਨ ਕਿ ਸਾਡੇ
ਆਗੂ ਨੂੰ ਖੱਜਲ ਕਰਨ ਵਾਸਤੇ ਵਿਜੀਲੈਂਸ ਅਜਿਹਾ ਕਰ ਰਹੀ ਆ, ਜਦ ਹੂੰ ਕਿ ਵਿਜੀਲੈਂਸ ਦਾ ਕਹਿਣਾ ਸੀਗਾ ਕਿ ਨਹੀਂ, ਇਸ ਮਾਮਲੇ ਦੇ ਵਿੱਚ ਸੱਚ ਜਿਹੜਾ ਹੈ ਉਹ ਭਿੰਨ ਹੈ, ਵੱਖਰਾ ਹੈ। ਤਾਂ ਜਦੋਂ ਹੁਣ ਇਹਨਾਂ ਨੇ ਲੋਕਰ ਖੋਲਿਆ ਤਾਂ ਲੋਕਰ ਦੇ ਵਿੱਚੋਂ 400 ਕਿ 500 ਗ੍ਰਾਮ ਦੀ ਇੱਕ ਸੋਨੇ ਦੀ ਇੱਟ ਮਿਲੀ ਆ, ਹੋਰ ਵੀ ਜੀ ਗਹਿਣਾ ਗੱਟਾ ਮਿਲਿਆ। ਤਾਂ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਫਿਰ ਜੋ ਰੈਵਨਿਊ ਡਿਪਾਰਟਮੈਂਟ ਵਾਲੇ ਆਪਣੇ ਪ੍ਰਧਾਨ ਸਾਹਿਬ ਦੇ ਨਾਲ ਖਲੋਤੇ ਸਨ, ਉਹਨਾਂ ਦੇ ਵੀ ਸਟਾਂਸ ਨੂੰ ਕਿਤੇ ਨਾ ਕਿਤੇ ਕਮਜ਼ੋਰ ਕਰਦਾ ਹੀ ਹੈ ਨਾ ਮਾਮਲਾ। ਜੀ ਕਿਉਂਕਿ ਜੀ ਜਿਵੇਂ ਤੁਸੀਂ ਸਵਾਲ ਚੁੱਕਿਆ ਹੈ, ਬੜਾ ਵਾਜਬ ਸਵਾਲ ਹੈ ਤੁਹਾਡਾ, ਕਿ ਕੀ ਤਨਖਾਹ ਦੇ ਨਾਲ ਸੋਨੇ ਦੀਆਂ ਇੱਟਾਂ ਬਣਦੀਆਂ ਨੇ? ਤਾਂ ਇਹੀ ਸਵਾਲ ਉਹ ਇਹਨਾਂ ਵੀ ਨੂੰ ਵੀ ਇੰਨੀ ਤੇ ਭਾਰੀ, ਹੋਣਾ। ਉਹ ਵੀ ਹਾਂਜੀ, ਮੈਨੂੰ ਇੰਨੀ ਵੀ ਇੰਨੀ ਭਾਰੀ, ਭਾਰੀ। ਜੀ ਜੀ ਬਿਲਕੁਲ ਬਿਲਕੁਲ। ਤੇ ਨਾਲੇ ਜੇ ਚਲੋ ਗੋਲਡ ਘਰਾਂ 'ਚ ਹੁੰਦਾ ਵੀ ਆ, ਕਈਆਂ ਕੋਲ ਰਵਾਇਤੀ ਤੌਰ ਤੇ ਤੁਹਾਨੂੰ ਪਤਾ ਗੋਲਡ ਖੁੱਲਾ ਹੁੰਦਾ ਹੈ, ਪਰ ਇੱਟਾਂ ਉੱਟਾਂ ਵਾਲਾ ਮਸਲਾ ਤੇ ਨਹੀਂ ਨਾ ਹੁੰਦਾ। ਇਹ ਕਿੱਥੋਂ ਆਇਆ, ਕੀ ਹਿਸਾਬ ਕਿਤਾਬ ਆ, ਇਹ ਤੇ ਹੁਣ ਜਾਂਚ ਪੜਤਾਲ ਦਾ ਵਿਸ਼ਾ ਹੈ। ਪਰ ਜੀ ਆਪਾਂ ਦੇਖਦੇ ਹਾਂ ਇੱਥੇ ਤੇ ਆਮ ਹੀ ਆ, ਗੁਰਪ੍ਰੀਤ ਜੀ, ਬਾਹਰਲੇ ਸਟੇਟਾਂ ਦੀਆਂ ਖਬਰਾਂ ਆਪਾਂ ਸੁਣਦੇ ਰਹਿੰਦੇ ਆ ਕਿ ਅੱਜ ਹੀ ਫਲਾਣਾ ਡੀਓ ਫੜਿਆ ਤੇ ਉਹਦੇ ਘਰੋਂ ਕਰੋੜਾਂ ਰੁਪਈਆ, ਫਲਾਣਾ ਕੋਈ ਸਿਪਾਹੀ ਸੀਗਾ ਉਹਦੀ ਗੱਡੀ ਚੋਂ ਇੰਨਾ, ਮਤਲਬ ਕਿ ਇੱਥੇ ਜਿਹਦਾ ਵੀ ਦਾ ਫੱਬਦਾ ਬਹੁਤ ਜ਼ਿਆਦਾ ਲਾ ਲੈਂਦਾ। ਪਰ ਇਹ ਮਾਮਲਾ ਜਿਹੜਾ ਹੈ ਉਹ ਇਸ ਗੱਲੋਂ ਹੁਣ ਥੋੜਾ ਜਿਹਾ ਕੰਟਰੋਵਰਸ਼ਲ ਵੀ ਹੋ ਗਿਆ, ਕਿਉਂਕਿ ਰੈਵਨਿਊ ਡਿਪਾਰਟਮੈਂਟ ਵਾਲੇ ਕਹਿੰਦੇ ਕਿ ਸਾਡੇ ਪ੍ਰਧਾਨ ਨੂੰ ਖੱਜਲ ਕਰਨ ਦਾ ਯਤਨ ਕੀਤਾ, ਤਾਂ ਉਹਨਾਂ ਨੇ ਲੋਕਰ ਖੋਲ ਕੇ ਦੱਸ ਦਿੱਤਾ ਕਿ ਭਾਈ ਜੋ ਤੁਸੀਂ ਕਹਿੰਦੇ ਹੋ ਅਸਲ ਦੇ ਵਿੱਚ ਸੱਚ ਇਹ ਨਹੀਂ ਹੈ। ਜੀ ਜੀ ਉਸ ਸਮੇਂ ਬੜੀ ਤਲਖੀ ਜੀ ਵੀ ਆਈ ਸੀ, ਜਦੋਂ ਸ਼ਾਇਦ ਸਰਕਾਰ ਦੇ ਵੱਲੋਂ ਸਿੱਧਾ ਅਲਟੀਮੇਟਮ ਦੇ ਦਿੱਤਾ ਗਿਆ ਸੀ ਵੀ ਭਾਈ ਆਪਣੇ ਆਪਣੇ ਦਫ਼ਤਰਾਂ 'ਚ ਕੰਮ ਤੇ ਮੁੜੋ, ਨਹੀਂ ਤਾਂ ਸਖਤ ਕਾਰਵਾਈ ਹੋਊਗੀ। ਉਹੀ ਮਾਮਲਾ ਹੈ ਨਾ ਮਿੰਟੂ ਜੀ ਇਹ? ਹਾਂਜੀ ਹਾਂਜੀ, ਬਿਲਕੁਲ। ਰੈਵਨਿਊ ਡਿਪਾਰਟਮੈਂਟ ਵਾਲੇ ਤੇ ਸਰਕਾਰ ਆਮੋ ਸਾਹਮਣੇ ਰਹੀ ਹੈ ਇਸ ਮਾਮਲੇ 'ਚ। ਜੀ ਜੀ। ਸੋ ਅੱਗੇ ਚੱਲਦੇ ਹਾਂ, ਹਾਈ ਕੋਰਟ ਦੇ ਨਾਲ ਜੁੜੀ ਹੋਈ ਖਬਰ ਹੈ। ਹਾਈ ਕੋਰਟ ਨੇ ਸਾਈਬਰ ਮਾਮਲਿਆਂ ਦੀ ਰਿਪੋਰਟ ਤਲਬ ਕੀਤੀ ਹੈ ਜੀ ਹੁਣ। ਹਾਂਜੀ ਦੇਖੋ, ਇਹ ਕੋਈ ਵਿਅਕਤੀ ਸਨ ਜਿਨ੍ਹਾਂ ਦੇ ਨਾਲ ਸਾਈਬਰ ਫਰਾਡ ਹੋਇਆ, ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਸ਼ਿਕਾਇਤ ਦਿੱਤੀ ਤੇ ਸ਼ਿਕਾਇਤ ਜਿਹੜੀ ਆ ਉਹ ਦਰਜ ਨਹੀਂ ਕੀਤੀ ਗਈ। ਫਿਰ ਉਹ ਹਾਈ ਕੋਰਟ ਜਾਂਦੇ ਆ, ਤੇ ਹਾਈ ਕੋਰਟ ਦੇ ਵਿੱਚ ਜਦੋਂ ਗਏ ਤਾਂ ਹੁਣ ਉਹਨਾਂ ਨੇ ਸਾਰੇ ਜਿਹੜੇ ਮਾਮਲੇ ਇਸ ਤਰ੍ਹਾਂ ਦੇ ਪੈਂਡਿੰਗ ਪਏ ਸੀਗੇ ਉਹ ਜੀ ਮੰਗ ਲਏ ਆ। ਵੈਸੇ ਤੁਸੀਂ ਦੇਖਿਆ ਹੋਣਾ, ਪਿਛਲੇ ਦਿਨੀ ਵੀ ਹਾਈ ਕੋਰਟ ਦੇ ਵਿੱਚ ਇੱਕ ਸੁਣਵਾਈ ਹੋਈ, ਜਿੱਥੇ ਜਾ ਕੇ ਪਤਾ ਲੱਗਿਆ ਕਿ 77,000 FIR ਜਿਹੜੀ ਆ ਉਹ ਪੈਂਡਿੰਗ ਪਈ ਆ, ਮਤਲਬ ਕਿ ਉਹਦੀ ਜਾਂਚ ਪੜਤਾਲ ਹੀ ਅਧੂਰੀ ਆ, ਗੁਰਪ੍ਰੀਤ ਜੀ। ਹੁਣ ਇਹਦੇ ਵਿੱਚ ਕੀ ਆ ਕਿ ਦੇਖੋ, ਵੈਸੇ ਤੇ ਜੇ ਆਪਾਂ ਵੇਖੀਏ ਸਾਈਬਰ ਫਰਾਡ ਬਹੁਤ ਚੱਲਦੇ, ਪੂਰੀ ਦੁਨੀਆ 'ਚ ਹੀ ਚੱਲਦੇ ਆ, ਕੋਈ ਆਪਣੇ ਜੀ ਜੀ ਇਕੱਲਿਆਂ ਤੇ ਤਾਂ ਨਹੀਂ। ਪਰ ਇੱਥੇ ਕੀ ਹੁੰਦਾ ਹੈ ਕਿ 2-4,000 5,000 ਵਾਲਾ ਜਿਹੜਾ ਸਾਈਬਰ ਕੇਸ ਹੈ ਨਾ, ਉਹ ਰਜਿਸਟਰਡ ਹੀ ਨਹੀਂ ਕੀਤਾ ਜਾਂਦਾ। ਤਾਂ ਇੱਥੇ ਇੱਥੇ ਇਹੀ ਰੌਲਾ ਹੈ ਕਿ ਬਈ ਜੀ ਉਹ ਬੰਦਾ, ਜਿਸ ਬੰਦੇ ਦੇ ਨਾਲ ਫਰਾਡ ਹੋਇਆ, ਉਹ ਕਹਿੰਦਾ ਕਿ ਮੇਰਾ ਮਾਮਲਾ ਹੀ ਨਹੀਂ ਇਹਨਾਂ ਨੇ ਰਜਿਸਟਰਡ ਕੀਤਾ। ਤਾਂ ਹੁਣ ਇੱਕ ਮਾਮਲਾ ਸੀਗਾ, ਪਰ ਉਹਦੇ ਵਿੱਚ ਹੁਣ ਸਾਰੇ ਹੀ ਜੁੜ ਗਏ। ਹੁਣ ਇਹਨਾਂ ਨੂੰ ਸਾਰਾ ਕੁਝ ਉੱਥੇ ਜਾ ਕੇ ਰੱਖਣਾ ਪਏਗਾ ਕਿ ਕਿੰਨੀਆਂ ਸ਼ਿਕਾਇਤਾਂ ਆਈਆਂ ਜੀ, ਕਿੰਨੀਆਂ ਸ਼ਿਕਾਇਤਾਂ ਜਿਹੜੀਆਂ ਉਹ ਰਜਿਸਟਰਡ ਕੀਤੀਆਂ, ਜਾਂ ਕਿੰਨੀਆਂ ਸ਼ਿਕਾਇਤਾਂ ਨੇ ਜਿਹੜੀਆਂ ਉਹ ਹਾਲੇ ਉਦਾਂ ਹੀ ਪਈਆਂ, ਇਨਵੈਸਟੀਗੇਸ਼ਨ ਤੋਂ ਅਧੂਰੀਆਂ ਹੀ ਪਈਆਂ। ਤਾਂ ਜੀ ਆਪਾਂ ਗੁਰਪ੍ਰੀਤ ਦੇਖਦੇ ਹੀ ਆ, ਪੁਲਿਸ ਦਾ ਰਵੱਈਆ ਬੜਾ ਢਿੱਲ ਮੁੱਲ ਵਾਲਾ ਹੁੰਦਾ ਹੈ, ਢਿੱਲ ਮੱਠ ਵਾਲਾ ਹੁੰਦਾ ਹੈ, ਕਿ ਉਹ ਮਾਮਲਾ ਦਰਜ ਪਹਿਲਾਂ ਕਰਦੇ ਹੀ ਨਹੀਂ, ਜੇ ਕਰਦੇ ਆ ਤਾਂ ਉਹ ਅੱਧ ਅਧੂਰੀ ਜਾਂਚ ਪੜਤਾਲ ਜਿਹੜੀ ਆ ਉਹ ਛੱਡੀ ਰੱਖਦੇ ਆ। ਤਾਂ ਪਰ ਹਾਈ ਕੋਰਟ ਇਹਨਾਂ ਦੀ ਕਾਫੀ ਖਿਚਾਈ ਕਰਦਾ ਹੈ। ਹੁਣ ਇਹਨਾਂ ਨੂੰ ਸਾਰਾ ਡਾਟਾ ਜਿਹੜਾ ਉਹ ਉੱਥੇ ਜਾ ਕੇ ਪੇਸ਼ ਕਰਨਾ ਪਵੇਗਾ ਜੀ। ਜੀ, ਸਾਈਬਰ ਜਾਣਕਾਰੀ ਦੇ ਵਿੱਚ ਤਾਂ ਦੇਖਦੇ ਹਾਂ ਜਿਹੜੇ ਪੁਰਾਣੇ ਥੋੜੇ ਜਿਹੇ ਮੁਲਾਜ਼ਮ ਨੇ, ਉਹਨਾਂ ਨੂੰ ਤਾਂ ਇਸ ਦੀ ਬਹੁਤੀ ਜਾਣਕਾਰੀ ਨਹੀਂ ਹੈ। ਕਈ ਵਾਰੀ ਉਹ ਤਾਂ ਇਸ ਗੱਲ ਨੂੰ ਲੈ ਕੇ ਆਧਾਰ ਬਣਾ ਕੇ ਮਾਮਲੇ ਨੂੰ ਵਿੱਚ ਹੀ ਛੱਡ ਦਿੰਦੇ ਨੇ ਕਿ ਭਾਈ ਇਹਦੀ ਡੂੰਘਾਈ ਚ ਕੌਣ ਜਾਊਗਾ, ਕੀ ਕਰਾਂਗੇ, ਹਾਂਜੀ ਮਾਮਲਾ ਐ ਹੀ ਰਫਾ ਦਫਾ ਕਰ ਦਿੱਤਾ ਜਾਂਦਾ। ਹਾਂਜੀ ਹਾਂਜੀ, ਜੀ ਬਿਲਕੁਲ। ਪਰ ਹਾਈ ਪ੍ਰੋਫਾਈਲ ਮਾਮਲਿਆਂ ਦੇ ਵਿੱਚ ਤੁਸੀਂ ਦੇਖਿਆ ਹੀ ਹੋਣਾ, ਚਾਹੇ ਓਸਵਾਲ ਦਾ ਕੇਸ ਹੋਵੇ, ਚਾਹੇ ਕੈਪਟਨ ਅਮਰਿੰਦਰ ਸਿੰਘ ਦੀ ਘਰਵਾਲੀ ਦਾ ਕੇਸ ਹੋਵੇ, ਤਾਂ ਬੜਾ ਐਕਟਿਵਿਜ਼ਮ ਦਿਖਾਇਆ ਜਾਂਦਾ ਹੈ, ਨਾਲ ਦੀ ਨਾਲ ਬੰਦੇ ਅਰੈਸਟ ਵੀ ਕਰ ਲਏ ਜਾਂਦੇ ਨੇ ਜੀ ਕਈ ਵਾਰ। ਜੀ, ਉਹਦੇ ਲਈ ਫਿਰ ਤੁਹਾਨੂੰ ਜਾਂ ਤਾਂ ਬਹੁਤ ਉਹ ਹੋਣਾ ਪੈਂਦਾ, ਕਹਿ ਲਓ VIP ਹੋਣਾ ਪੈਂਦਾ, ਤੇ ਜਾਂ ਫਿਰ ਪੈਸੇ ਦੇ ਤਾਂ ਨਹੀਂ ਤੁਸੀਂ ਖਾਸੇ ਹੋਣੇ ਚਾਹੀਦੇ ਹੋ। ਸੋ ਇੱਥੇ ਹੀ ਪ੍ਰੋਗਰਾਮ ਦਾ ਆਪਣਾ ਸਮਾਂ ਸਮਾਪਤ ਹੁੰਦਾ ਹੈ। ਮਿੰਟੂ ਜੀ, ਤੁਸੀਂ ਸਾਰੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਸੋ ਇਹ ਸਨ ਜੀ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਰੀਆਂ ਖਬਰਾਂ ਦਾ ਵਿਸ਼ਲੇਸ਼ਣ ਸਾਂਝਾ ਕੀਤਾ ਹੈ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਤੁਸੀਂ ਆਪਣੇ ਵਿਚਾਰ, ਰਾਏ, ਟਿੱਪਣੀਆਂ ਸਾਡੇ ਨਾਲ ਸੱਭਿਅਕ ਭਾਸ਼ਾ ਦੇ ਵਿੱਚ ਸਾਡੇ ਸੋਸ਼ਲ ਮੀਡੀਆ ਪਲੇਟਫਾਰਮਸ YouTube, Facebook ਦੇ ਜ਼ਰੀਏ ਸਾਂਝੇ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਦੇ ਨਾਲ ਬਰਕਰਾਰ ਰਹੇਗੀ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਸਾਰੇ ਸੋਸ਼ਲ ਮੀਡੀਆ
ਪਲੇਟਫਾਰਮਸ ਨੂੰ ਫੋਲੋ ਕਰਨਾ ਨਾ ਭੁੱਲਣਾ। ਮੈਨੂੰ ਗੁਰਪ੍ਰੀਤ ਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ੍ਰੀ ਅਕਾਲ।